ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਹੁੰਦਾ ਹੈ ਸਾਥ। ਸੋ ਕਰਦੇ ਹਾਂ ਮਿੰਟੂ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਸੋ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਕਰੀਏ ਰੁੱਖ ਜੇਕਰ ਸਭ ਤੋਂ ਪਹਿਲੀ ਖਬਰ ਦਾ, ਤਾਂ ਇਹ ਪੰਜਾਬ ਤੇ ਹਿਮਾਚਲ ਇੱਕ ਵਾਰ ਮੁੜ ਤੋਂ ਆਮੋ ਸਾਹਮਣੇ ਹੋ ਗਏ ਨੇ। ਸੋ ਇਹ ਵਿਵਾਦ ਸ਼ੁਰੂ ਹੋਇਆ ਅਨੰਦਪੁਰ ਸਾਹਿਬ, ਜਦੋਂ ਸੰਗਤਾਂ ਹੋਲੇ ਮਹੱਲੇ ਤੇ ਜਾਂਦੀਆਂ ਨੇ, ਉੱਥੇ ਜਾਣ ਵਾਲੇ ਨੌਜਵਾਨਾਂ ਦੇ ਮੋਟਰਸਾਈਕਲ ਗੱਡੀਆਂ ਤੇ ਲੱਗੇ ਹੋਏ ਝੰਡੇ ਨਿਸ਼ਾਨ ਸਾਹਿਬ ਤਸਵੀਰਾਂ ਨੂੰ ਲੈ ਕੇ। ਪਰ ਹੁਣ ਇਹ ਵਿਵਾਦ ਹੋਰ ਹੀ ਰੂਪ ਲੈਂਦਾ ਜਾ ਰਿਹਾ ਹੈ, ਵਿਧਾਨ ਸਭਾ ਤੱਕ ਵੀ ਗੱਲ ਪਹੁੰਚ ਗਈ ਹੈ। ਸੋ ਕੀ ਹੈ ਜੀ ਤੱਥ-ਸਾਰ, ਅੱਜ ਕੀ ਕੁਝ ਇਸ ਦੇ ਵਿੱਚ ਨਵਾਂ ਹੋਇਆ ਜੀ? ਦੇਖੋ, ਇਹ ਗੱਲ ਝੰਡੇ ਲਵਾਉਣ ਤੋਂ ਹੀ ਸਟਾਰਟ ਹੋਈ ਸੀਗੀ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਇਹ ਗੱਲ ਚਲੇ ਗਈ ਆ ਵਿਧਾਨ ਸਭਾ ਤੱਕ। ਤੇ ਉੱਥੇ ਮੁੱਖ ਮੰਤਰੀ ਨੂੰ, ਜਿਹੜੇ ਉਹਨਾਂ ਦੇ ਮੁੱਖ ਮੰਤਰੀ ਆ ਸੁਖਵਿੰਦਰ ਸੁਖੂ ਜੀ, ਉਹਨਾਂ ਨੂੰ ਬਿਆਨ ਦੇਣਾ ਪਿਆ ਕਿ ਉਹ ਜਲਦੀ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਨਾਲ ਗੱਲ ਕਰਨਗੇ। ਇਹਦਾ ਮਤਲਬ ਇਹ ਹੈ ਕਿ ਜੇ ਕਿਸੇ ਸਟੇਟ ਦੀ ਅਸੈਂਬਲੀ ਦੇ ਵਿੱਚ ਮੁੱਦਾ ਜਾਂਦਾ ਤਾਂ ਕੋਈ ਛੋਟਾ ਮੁੱਦਾ ਨਹੀਂ ਹੈ। ਦੂਜੀ ਗੱਲ ਕਿ ਇਹ ਕਿਉਂ ਅੱਜ ਦਾ ਦਿਨ ਜਿਹੜਾ ਉਹ ਵਿਧਾਨ ਸਭਾ ਤੱਕ ਇਸ ਵਿਸ਼ੇ ਨੂੰ ਵੇਖਦਾ ਹੈ, ਤਾਂ ਉਹਦੇ ਵਿੱਚ ਸਾਫ਼ ਹੈ ਗੁਰਪ੍ਰੀਤ ਜੀ। ਦੇਖੋ, ਗੱਲ ਇਹ ਆ ਕਿ ਜੋ ਇਹ ਗੱਲ ਕਹਿ ਰਹੇ ਆ, ਹੁਣੇ ਮੈਂ ਇੱਕ ਉੱਥੋਂ ਦੇ ਕਾਂਗਰਸੀ ਦਾ ਆਫੀਸ਼ੀਅਲ ਸਟੇਟਮੈਂਟ ਸੁਣ ਰਿਹਾ ਸੀ। ਉਹ ਕਹਿੰਦੇ ਕਿ ਜਿਹੜੇ ਝੰਡੇ ਲੁਹਾਏ ਗਏ ਨੇ ਇਹ ਮੋਟਰ ਵਹੀਕਲ ਐਕਟ ਦੇ ਮੁਤਾਬਕ, ਯਾਨੀ ਕੋਈ ਵੀ ਝੰਡੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਪਰ ਇਹ ਆਪਾਂ ਨੂੰ ਵੀ ਪਤਾ ਹੈ ਕਿ ਅੱਜ ਕੱਲ ਛੋਟੀਆਂ ਛੋਟੀਆਂ ਝੰਡੀਆਂ ਪੰਜਾਬ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਇੱਕ ਪੰਜਾਬ ਦੀ ਘੱਟ ਗਿਣਤੀ ਦੇ ਨਾਲ ਸੰਬੰਧਿਤ, ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ, ਉਹਦੇ ਤੋਂ ਕੋਈ ਦਿੱਕਤ ਨਹੀਂ ਹੈ। ਪਰ ਗੱਲ ਇਹ ਆ ਕਿ ਉੱਥੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਉਹ ਰੌਲਾ ਇਹੀ ਚੀਜ਼ ਦਾ ਹੈ ਕਿ ਜਾਂ ਤੇ ਸਾਰਿਆਂ ਦੇ ਝੰਡੇ ਲਵਾ ਲਓ ਨਾ, ਤੇ ਉਹ ਫਿਰ ਝੰਡੇ ਬਾਰਡਰ ਤੇ ਹੀ ਲਵਾਓ ਜਿੱਥੋਂ ਐਂਟਰੀ ਪੁਆਇੰਟ ਹੈ, ਠੀਕ ਹੈ ਨਾ। ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਕੁਝ ਗੇਮ ਸੈਂਟੀਮੈਂਟ ਦੀ ਵੀ ਆ ਕਿ ਇੱਕ ਸੈਂਟੀਮੈਂਟ ਮੰਨ ਲਓ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਨਾਇਕ ਮੰਨਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤਾਂ ਉਹੀ ਜੇ ਆਪਾਂ ਦੇਖੀਏ, ਜਦੋਂ ਉਹ ਸੈਂਟੀਮੈਂਟ ਉਧਰ ਜਾਂਦਾ ਹੈ ਤਾਂ ਉਹ ਜਿਹੜਾ ਨਾਇਕ ਮੰਨਣ ਵਾਲਾ ਤਬਕਾ ਹੈ, ਉਹ ਅੱਖਾਂ 'ਚ ਇਸ ਕਰਕੇ ਰੜਕਦਾ ਕਿ ਜਿਸ ਨੂੰ ਨਾਇਕ ਮੰਨ ਰਹੇ ਉਹ ਖਲਨਾਇਕ ਮੰਨਦੇ। ਅੱਜ ਹੁਣੇ ਮੈਂ ਡਿਬੇਟ ਦੇਖ ਰਿਹਾ ਸੀਗਾ, ਇਹਦੇ ਵਿੱਚ ਇੱਕ ਪੰਜਾਬ ਤੋਂ ਹੀ ਆ ਸੱਜਣ, ਉਹਨਾਂ ਨੇ ਬਹੁਤ ਕਰੜੇ ਬਿਆਨ ਬੋਲੇ ਨੇ, ਮਤਲਬ ਕਿ ਔਨ ਏਅਰ ਉਹਨਾਂ ਨੇ ਬਹੁਤ ਕਰੜੇ ਬਿਆਨ ਬੋਲੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਇੱਕ ਸੈਂਟੀਮੈਂਟ ਦੀ ਵੀ ਆ ਕਿ ਜੇ ਤੁਸੀਂ ਇਹ ਜਸਟੀਫਾਈ ਕਰ ਰਹੇ ਹੋ ਕਿ ਝੰਡੇ ਜੀ ਉਤਾਰੇ ਇਸ ਕਰਕੇ ਜਾਂਦੇ ਆ ਕਿਉਂਕਿ ਇਹ ਕਾਨੂੰਨ ਦੇ ਵਿਰੁੱਧ ਆ, ਤਾਂ ਫਿਰ ਝੰਡੇ ਤੇ ਦੂਸਰੇ ਵੀ ਹੁੰਦੇ ਆ ਨਾ। ਝੰਡੇ ਤਾਂ ਮਤਲਬ ਕਿ ਕੇਸਰੀ ਵੀ ਲਾਏ ਜਾਂਦੇ ਆ, RSS ਵਾਲੇ ਵੀ, ਭਗਵੇਂ ਝੰਡੇ ਵੀ ਹੁੰਦੇ ਆ ਮੋਟਰਸਾਈਕਲਾਂ ਤੇ। ਅੱਜ ਕੱਲ ਇਹ ਤੇ ਇੱਕ ਟ੍ਰੈਂਡ ਬਣ ਰਿਹਾ ਹੈ। ਮਤਲਬ ਕਿ ਦੂਜਿਆਂ ਦੀ ਤੇ ਕਦੇ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਹੋਈ ਕਿ ਤੁਸੀਂ ਉਹਨਾਂ ਦੇ ਭਗਵੇਂ ਝੰਡੇ ਉਤਾਰ ਦਿੱਤੇ ਹੋਣ, ਕਿਉਂਕਿ ਝੰਡਾ ਤਾਂ ਝੰਡਾ ਨਾ। ਫਿਰ ਦੇਖੋ, ਝੰਡਾ ਫਿਰ ਕਿਸੇ ਦਾ ਵੀ ਆ। ਜੇ ਤੁਸੀਂ ਇਸ ਚੀਜ਼ ਨੂੰ ਏਦਾਂ ਜਸਟੀਫਾਈ ਕਰ ਰਹੇ ਹੋ ਕਿ ਬਈ ਇਹ ਝੰਡਾ ਕਾਨੂੰਨ ਦੇ ਉਲਟ ਆ, ਤਾਂ ਚਲੋ ਕਿਸ ਦਾ ਉਹ ਛੱਡ ਦਿਓ ਇੱਕ ਮੌਕੇ, ਤਾਂ ਫਿਰ ਦੂਸਰਿਆਂ ਦੀ ਤਾਂ ਕਦੇ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਆਈ ਤੁਹਾਡੀ। ਅੱਛਾ, ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਇਧਰੋਂ ਵੀ ਆਪਣੇ ਬੰਦੇ ਵੀ ਨਾ ਕੁਝ ਚੀਜ਼ਾਂ ਨੂੰ ਜਾਇਜ਼ ਠਹਿਰਾਉਂਦੇ ਆ। ਹੁਣ ਉਹ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਆਪਣੇ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਮੈਂ ਜਿਵੇਂ ਦੱਸਿਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਾਇਕ ਮੰਨਦੇ ਆ ਪੰਜਾਬ ਦੇ ਵਿੱਚ। ਉਹਦੇ ਚ ਕਈ ਹੋਰ ਇਕੱਲੇ ਸਿੱਖ ਧਰਮ ਵਾਲੇ ਨਹੀਂ ਹੈ, ਕੁਝ ਨੌਨ ਸਿੱਖ ਵੀ ਮੰਨਦੇ ਆ। ਕਈ ਵਾਰ ਜੁਰਤਾਂ ਅਣਖਾਂ ਦੀ ਗੱਲ ਚੱਲਦੀ ਆ ਨਾ, ਤਾਂ ਉੱਥੇ ਇੱਕ ਧਰਮ ਮਜ਼ਹਬ ਦੀ ਨਹੀਂ ਗੱਲ ਹੁੰਦੀ, ਸਾਂਝੇ ਰੂਪ ਦੇ ਵਿੱਚ ਉੱਥੇ ਕਿਹਾ ਜਾਂਦਾ ਕਿ ਫਲਾਣੇ ਨੇ ਯਾਰ ਬੜੀ ਜੁਰਤ ਵਿਖਾਈ ਸੀ, ਤਾਂ ਕਈ ਵਾਰ ਮੌਕੇ ਤੇ ਹੁੰਦਾ। ਅੱਛਾ, ਇਹ ਸੱਚ ਆ, ਇਹ ਇੱਕ ਤੱਥ ਆ, ਠੀਕ ਹੈ ਜੀ। ਹੁਣ ਗੱਲ ਕੀ ਆ ਕਿ ਉਸ ਚੀਜ਼ ਨੂੰ ਮੈਂ ਸਮਝਦਾ ਕਿ ਦੂਸਰੇ ਪੱਖ ਤੋਂ ਜਿਹੜੀ ਚੀਜ਼ ਇੱਧਰ ਹੋਈ ਆ ਕਿ ਅੱਜ ਕੁਝ ਬੰਦਿਆਂ ਨੇ ਇੱਧਰ ਆਪਣੇ ਪੰਜਾਬ 'ਚ ਹੁਸ਼ਿਆਰਪੁਰ 'ਚ ਵੜ ਕੇ ਨਾ ਸਿਰਫ ਉਹਨਾਂ ਦੀਆਂ ਸਰਕਾਰੀ ਬੱਸਾਂ ਤੇ ਧੱਕੇ ਨਾਲ ਪੋਸਟਰ ਲਾਏ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ, ਤੇ ਪ੍ਰਾਈਵੇਟ ਗੱਡੀਆਂ ਤੇ ਵੀ
ਚਿਪਕਾਏ ਗਏ ਆ, ਨਾਲ ਧਮਕੀਆਂ ਵੀ ਸ਼ਾਇਦ ਦਿੱਤੀਆਂ ਗਈਆਂ ਕਿ ਲਾਉਣੇ ਨਹੀਂ। ਦੇਖੋ ਗੁਰਪ੍ਰੀਤ ਜੀ, ਉਧਰ ਹੜਦੁੰਗੀ ਜਾਂ ਕਹਿ ਲਓ ਕਿ ਨਫ਼ਰਤੀ ਮੁਤੱਸਵੀ ਲੋਕ ਕਿੰਨੇ ਆ, ਉਹ ਕੋਈ ਡਾਟਾ ਨਹੀਂ ਹੁੰਦਾ, ਪਰ ਸਾਰੇ ਦੇ ਸਾਰੇ ਕਿਤੇ ਵੀ ਮੁਤੱਸਵੀ ਨਹੀਂ ਹੁੰਦੇ। ਕਿਸੇ ਇੱਕ ਪਿੰਡ ਦੇ ਵਿੱਚ ਵੀ ਸਾਰੇ ਕੱਟੜ ਨਹੀਂ ਮਿਲਣਗੇ ਤੁਹਾਨੂੰ। ਪਰ ਜੇ ਐਦਾਂ ਆਪਾਂ ਇਹ ਗੱਲਾਂ ਕਰਦੇ ਆ, ਦੇਖੋ ਪੋਸਟਰ ਤਾਂ ਅਗਲਾ ਜਾ ਕੇ ਹਰਿਆਣੇ 'ਚ ਪਾੜ ਕੇ ਸੁੱਟ ਦੇਗਾ, ਰਾਜਸਥਾਨ 'ਚ ਪਾੜ ਕੇ ਸੁੱਟ ਦੇਗਾ, ਹਿਮਾਚਲ 'ਚ ਪਾੜ ਕੇ ਸੁੱਟ ਦੇਗਾ। ਤੁਸੀਂ ਨਾਲ ਰਹੋਗੇ, GPS ਤਾਂ ਲਾਉਣੋਂ ਰਹੇ ਤੁਸੀਂ, ਤਾਂ ਉਹ ਪੋਸਟਰ ਕਿੱਥੇ ਸੁੱਟੇਗਾ? ਫਿਰ ਉਹਦੀ ਮਰਜ਼ੀ ਹੈ। ਦੂਜੀ ਗੱਲ ਕਿ ਇਹਨਾਂ ਚੀਜ਼ਾਂ ਤੋਂ ਉਹ ਕਹਿ ਰਹੇ ਨੇ, ਉਹ ਕਹਿੰਦੇ ਆ ਕਿ ਕੁਝ ਬੰਦੇ ਇਦਾਂ ਦੇ, ਮਤਲਬ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਨਾਇਕ ਮੰਨਣ ਵਾਲੇ, ਉਹ ਸਾਡੇ ਇੱਥੇ ਆ ਕੇ ਮਾਹੌਲ ਖਰਾਬ ਕਰਦੇ ਆ। ਤਾਂ ਫਿਰ ਉਹੀ ਚੀਜ਼ ਤੇ ਤੁਸੀਂ ਕਰ ਰਹੇ ਹੋ ਕਿ ਉਹਨਾਂ ਦੇ ਨੰਬਰ ਵਾਲੀਆਂ ਗੱਡੀਆਂ, ਚਾਹੇ ਉਹ ਕਿਸੇ ਪੰਜਾਬੀ ਕੋਲ ਆ ਚਾਹੇ ਨੌਨ ਪੰਜਾਬੀ ਕੋਲ, HP ਨੰਬਰ ਤੁਸੀਂ ਰੋਕ ਕੇ ਜੇ ਲਾਓਗੇ ਤਾਂ ਫਿਰ ਉਹਨਾਂ ਦੀ ਗੱਲ ਨੂੰ ਤਾਂ ਵਜ਼ਨ ਦੇ ਰਹੇ ਆ ਨਾ। ਇਹ ਵੀ ਚੀਜ਼ ਇਸ ਐਂਗਲ ਤੋਂ ਸੋਚਣ ਵਿਚਾਰਨ ਵਾਲੀ ਹੈ। ਤਾਂ ਫਿਰ ਹੁਣ ਗੱਲ ਇਹ ਆ ਕਿ ਇਹ ਜਿਹੜੀਆਂ ਸਰਕਾਰੀ ਬੱਸਾਂ ਤੇ ਇਸ ਤਰ੍ਹਾਂ ਦੀ ਮਤਲਬ ਕਿ ਪੋਸਟਰਬਾਜ਼ੀ ਹੋਈ ਆ, ਇਹਦੇ ਕਰਕੇ ਵਿਧਾਨ ਸਭਾ 'ਚ ਮਾਮਲਾ ਉੱਠਿਆ ਕਿ ਭਾਈ ਸਰਕਾਰੀ ਬੱਸਾਂ ਤਾਂ ਫਿਰ ਹੁਣ ਐ ਆ ਨਾ ਕਿ ਮੰਨ ਲਓ ਇੱਧਰ ਆਪਣੀਆਂ ਵੀ ਬੱਸਾਂ ਜਾਂਦੀਆਂ ਹਿਮਾਚਲ 'ਚ, ਜੇ ਫਰਜ਼ ਕਰੋ ਕਿ ਉਹ ਐਸੀ ਵੈਸੀ ਕੋਈ ਫੋਟੋ ਚਿਪਕਾਉਂਦੇ ਆ ਜਿਹੜੀ ਸਿੱਖ ਸੈਂਟੀਮੈਂਟ ਨੂੰ ਚੁਭਦੀ ਆ, ਤਾਂ ਮੇਰੇ ਖਿਆਲ ਦੇ ਨਾਲ ਉਹ ਮਾਹੌਲ ਹੋਰ ਤਲਖ ਹੋ ਜਾਏਗਾ। ਤੇ ਪਿਛਲੇ 2-3 ਸਾਲਾਂ ਤੋਂ ਮਾਹੌਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਤਲਖ ਰਹਿਣ ਲੱਗ ਪਿਆ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਤੁਸੀਂ ਦੇਖੋਗੇ ਤੇ ਇਹੋ ਆ ਕਿ ਭਾਜਪਾ ਦੋਨਾਂ ਹੀ ਸਟੇਟਾਂ ਦੇ ਵਿੱਚ ਫਿਲਹਾਲ ਸੱਤਾ ਤੋਂ ਬਾਹਰ ਹੈ। ਇਹ ਇੱਕ ਬਹੁਤ ਕਾਮਨ ਗੱਲ ਹੈ, ਇਹਦੇ ਵਿੱਚ ਬਹੁਤ ਹੀ ਤੇ ਕਾਬਲੇ ਗੌਰ ਗੱਲ ਹੈ। ਤੇ ਤੁਹਾਨੂੰ ਪਤਾ ਹੈ ਨਾ ਕਿ ਪਿੱਛੇ ਜੇ ਇੱਕ ਮਸਜਿਦ ਦਾ ਵਿਵਾਦ ਹੋਇਆ ਸੀ ਹਿਮਾਚਲ ਦੇ ਵਿੱਚ, ਉਹਦੇ ਵਿੱਚ ਵੀ ਜਿਸ ਤਰ੍ਹਾਂ ਰੰਗਤ ਦਿੱਤੀ ਗਈ ਸੀ, ਮਾਮਲਾ ਕੁਝ ਹੋਰ ਸੀ ਜੀ। ਇੱਥੇ ਦਹਾਕਿਆਂ ਤੋਂ ਸਦੀਆਂ ਤੋਂ ਇਕੱਠੇ ਰਹਿੰਦੇ ਰਹੇ, ਬੜੇ ਪੀਸਫੁਲੀ ਲੋਕ ਰਹਿੰਦੇ ਰਹੇ, ਪਰ ਉਸ ਮਾਮਲੇ ਨੂੰ ਰੰਗਤ ਕਿਸ ਤਰ੍ਹਾਂ ਦੀ ਦੇ ਦਿੱਤੀ ਗਈ ਸੀ। ਸੋ ਸਾਨੂੰ ਇਹ ਵੇਖਣਾ ਪਏਗਾ, ਵਿਚਾਰਨਾ ਪਵੇਗਾ। ਪਹਿਲੀ ਗੱਲ ਤੇ ਇਹ ਆ ਕਿ ਉਧਰ ਦੇ ਹਿਮਾਚਲੀ ਕੁਝ ਬੰਦੇ ਜਿਹੜੇ ਗੁੰਡਾ ਟਾਈਪ ਦੇ ਬੰਦੇ, ਉਹ ਬਹੁਤ ਮਿਸਬਿਹੇਵ ਕਰਦੇ ਨੇ। ਮਤਲਬ ਕਿ ਮੇਰਾ ਆਪਣਾ ਤੇ ਪਰਸਨਲ ਨਹੀਂ, ਪਰ ਮੇਰੇ ਬਹੁਤ ਸਾਰੇ ਨੋਨ ਆ ਜਿਨ੍ਹਾਂ ਦੇ ਨਾਲ ਕੁਝ ਚੀਜ਼ਾਂ ਵਾਪਰੀਆਂ, ਜਿਨ੍ਹਾਂ ਤੋਂ ਮੈਂ ਸੁਣੀਆਂ ਨੇ। ਤਾਂ ਇੱਕ ਤੇ ਉਹ ਗੁੰਡਾਗਰਦੀ ਨੂੰ ਠੱਲ ਪਾਉਣੀ ਚਾਹੀਦੀ ਹੈ, ਜਿੱਦਾਂ ਰੈਕਟ ਬਣੇ ਹੋਏ ਨੇ ਉਹ ਉਹਨਾਂ ਨੂੰ ਉੱਥੇ ਤੋੜਨਾ ਚਾਹੀਦਾ, ਉਹਨਾਂ ਦੀ ਗਵਰਨਮੈਂਟ ਨੂੰ। ਤੇ ਦੋਨਾਂ ਹੀ ਸਟੇਟਾਂ ਦੇ ਲੋਕਾਂ ਨੂੰ, ਠੀਕ ਹੈ, ਮੈਂ ਜਿਵੇਂ ਕਿਹਾ ਕਿ ਦੇਖੋ ਇਹ ਇੱਕ ਸੱਚ ਹੈ, ਇੱਕ ਹਕੀਕਤ ਆ ਕਿ ਕੋਈ ਮਤਲਬ ਕਿ ਕਾਮਰੇਡ ਆਪਣਾ ਨਾਇਕ ਮੰਨਦੇ ਨੇ ਤਾਂ ਦੂਸਰੇ ਸੱਜੇ ਪੱਖੀ ਨਹੀਂ ਮੰਨਦੇ। ਸੱਜੇ ਪੱਖੀਆਂ ਦੇ ਨਾਇਕ ਨੂੰ ਕੋਈ ਮਤਲਬ ਕਿ ਅੱਜ ਗੋਡਸੇ ਨੂੰ ਨਾਇਕ ਮੰਨਦਾ ਤੇ ਕੋਈ ਮਹਾਤਮਾ ਗਾਂਧੀ ਨੂੰ ਨਾਇਕ ਮੰਨਦਾ, ਔਰ ਉਹ ਇਹ ਬੰਦੇ ਭਾਜਪਾ 'ਚ ਵੀ ਆ। ਕੋਈ ਨਥੂਰਾਮ ਗੋਡਸੇ ਦਾ ਮੰਦਿਰ ਬਣਾਉਣ ਨੂੰ ਫਿਰਦਾ ਹੈ ਜਾਂ ਬਣਾ ਵੀ ਦਿੰਦਾ ਹੈ ਜੀ, ਤੇ ਕੋਈ ਮਤਲਬ ਕਿ ਵੱਡੇ ਅਹੁਦੇ ਤੇ ਬੈਠਾ ਜਾ ਕੇ ਪ੍ਰਧਾਨ ਮੰਤਰੀ ਆ ਜਾਂ ਕੋਈ ਵੀ ਆ, ਤਾਂ ਉਹ ਜਾ ਕੇ ਉੱਥੇ ਉਸੇ ਹੀ ਪਾਰਟੀ ਦਾ ਬੰਦਾ ਤੇ ਉਹ ਬਾਪੂ ਗਾਂਧੀ ਕਹਿ ਕੇ ਉਹਨੂੰ ਫੁੱਲ ਵੀ ਚੜਾਉਂਦਾ। ਤਾਂ ਇਹ ਤੇ ਮਤਲਬ ਕਿ ਸਹਿਮਤੀਆਂ ਚੱਲਦੀਆਂ ਹੁੰਦੀਆਂ ਨੇ, ਪਰ ਜਿਸ ਤਰ੍ਹਾਂ ਦੀ ਕਸ਼ੀਦਗੀ ਆ ਮਾਹੌਲ ਦੇ ਵਿੱਚ ਦੋਨਾਂ ਸਟੇਟਾਂ 'ਚ, ਮੇਰੇ ਖਿਆਲ ਦੇ ਨਾਲ ਜਿੱਥੇ ਨੌਨ BJP ਸਰਕਾਰਾਂ ਚੱਲ ਰਹੀਆਂ, ਇਹਨਾਂ ਨੂੰ ਥੋੜਾ ਅੱਗੇ ਆ ਕੇ ਇਸ ਮਾਹੌਲ ਨੂੰ ਥੋੜਾ ਕੜੱਤਣ ਚੋਂ ਕੱਢਣ ਦੀ ਜ਼ਰੂਰਤ ਹੈ ਜੀ। ਮਾਹੌਲ ਦੂਜੇ ਤੀਜੇ ਸਾਲ ਲਗਾਤਾਰ ਕੜੱਤਣ ਵਾਲਾ ਜ਼ਰੂਰ ਹੋਇਆ, ਪਰ ਉਹਨਾਂ ਦੇ ਕੁਝ ਲੋਕ ਜਿਸ ਤਰ੍ਹਾਂ ਦੀ ਨਫ਼ਰਤ ਪ੍ਰਗਟਾ ਰਹੇ ਨੇ, ਤਾਂ ਉੱਥੇ ਆਪਾਂ ਨੂੰ ਕੋਈ ਆਇਡੈਂਟੀਟੀ ਕਾਰਡ ਤੇ ਉਹਨਾਂ ਦਾ ਦੇਖਣ ਨੂੰ ਨਹੀਂ ਨਾ ਮਿਲਦਾ ਕਿ ਉਹ ਬੰਦੇ ਕਿਸ ਵਿਚਾਰਧਾਰਾ ਦੇ ਆ, ਕਿਸ ਪਾਰਟੀ ਦੇ ਆ। ਠੀਕ ਹੈ ਨਾ, ਮਾਮਲਾ ਤੇ ਅੱਜ ਦੋਨਾਂ ਸਟੇਟਾਂ ਦਾ ਬਣ ਗਿਆ। ਇੱਕ ਸਟੇਟ ਹੋ ਗਈ ਸਿੱਖਾਂ ਦੀ, ਸਿੱਖ ਬਹੁ ਗਿਣਤੀ ਵਾਲੀ, ਤੇ ਇੱਕ ਹੋ ਗਈ ਪਹਾੜੀਆਂ ਦੀ ਸਟੇਟ। ਦੋਨੇ ਆਮੋ ਸਾਹਮਣੇ ਹੋ ਗਏ ਜੀ। ਜੀ ਇਹ ਤਾਂ ਹੈ। ਉਸੇ ਦੇ ਵਿੱਚ ਉਸ ਵਿਅਕਤੀ ਜਿਸ ਦੇ ਵੱਲੋਂ ਸਭ ਤੋਂ ਪਹਿਲਾਂ ਝੰਡੇ ਉਤਾਰੇ ਗਏ ਸੀ, ਉਸ ਦੀਆਂ ਵੀ ਤੇਜ਼ੀ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। RSS ਦੇ ਜਿਹੜੀ ਯੂਨੀਫਾਰਮ ਹੁੰਦੀ ਹੈ ਉਸ ਦੇ ਵਿੱਚ ਉਹ ਨਜ਼ਰ ਆ ਰਿਹਾ ਹੈ। ਇਹ ਵੀ ਨਹੀਂ ਪਤਾ ਕਿ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਉਹੀ ਨੇ, ਪਰ ਇਹ ਚੀਜ਼ਾਂ ਦੀ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਗੁਰਪ੍ਰੀਤ ਜੀ। ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਹੈ। ਅੱਜ AI ਦੇ ਨਾਲ ਤੁਸੀਂ ਕੁਝ ਵੀ ਬਣਾ ਦਿਓ, ਆਪਾਂ ਉਹ ਗੱਲ ਤੇ ਨਾ ਜਾਂਦੇ ਹੋਏ ਇਸੇ ਗੱਲ ਤੇ ਰਹੀਏ ਕਿ ਉਹ ਬੰਦਾ ਤੇ ਫਿਰ ਸਾਹਮਣੇ ਵੀ ਆਇਆ, ਉਹਨੇ ਇੱਕ ਚੈਨਲ ਨੂੰ ਆਪਣੀ ਇੰਟਰਵਿਊ ਵੀ ਦਿੱਤੀ ਆ। ਸੂਦ ਦੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਸ਼ਾਇਦ, ਜੀ ਅਮਨ ਸੂਦ ਸ਼ਾਇਦ ਉਹਨਾਂ ਦਾ ਨਾਮ। ਹਾਂਜੀ। ਤਾਂ ਉਸਨੇ ਤੇ ਇਹ ਵੀ ਕਿਹਾ ਕਿ ਨਿਸ਼ਾਨ ਸਾਹਿਬ ਜਿਹੜਾ ਪ੍ਰਚਾਰਿਆ ਜਾ ਰਿਹਾ, ਨਿਸ਼ਾਨ ਸਾਹਿਬ ਤਾਂ ਹੈ ਹੀ ਨਹੀਂ ਸੀਗਾ ਉੱਥੇ, ਅਸੀਂ ਨਿਸ਼ਾਨ ਸਾਹਿਬ ਦੀ ਕੋਈ ਬੇਅਦਬੀ ਨਹੀਂ ਕੀਤੀ। ਤਾਂ ਮਤਲਬ ਕਿ ਆਪਾਂ ਉਧਰ ਨਾ ਜਾਈਏ, ਆਪਾਂ ਤੇ ਜੋ ਔਨ ਰਿਕਾਰਡ ਚੀਜ਼ਾਂ ਆ ਗਈਆਂ ਨੇ ਇਹਦੇ ਬਿਹਾਫ ਤੇ ਦੇਖੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਬਦਲੇਗਾ। ਸੰਕੇਤਕ ਤੌਰ ਤੇ ਇਹੀ ਕੁਝ ਸਾਨੂੰ ਵੇਖਣ ਨੂੰ ਮਿਲ ਰਿਹਾ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ, ਇੱਕ ਧਿਰ
ਐ ਪੂਰੀ ਸ਼ਹਿ ਲਾ ਕੇ ਬੈਠੀ ਹੈ ਇਹਨਾਂ ਸਾਰੀਆਂ ਚੀਜ਼ਾਂ ਚੋਂ ਫਾਇਦਾ ਚੁੱਕਣ ਵਾਸਤੇ। ਜੀ। ਸੋ ਕੇਜਰੀਵਾਲ ਦੀ ਲੁਧਿਆਣਾ ਫੇਰੀ ਦੀ ਗੱਲ ਕਰ ਲੈਂਦੇ ਆ। ਬਾਹਲੀ ਚਰਚਾ 'ਚ ਹੈ ਜੀ ਇਹ ਲੁਧਿਆਣਾ ਫੇਰੀ, ਕੀ ਖਾਸ ਹੋਇਆ ਹੈ? ਵੈਸੇ ਤਾਂ ਇੱਕ ਦੰਗਾ ਪੀੜਤਾਂ ਨੂੰ ਵੀ ਲਾਗੇ ਨਹੀਂ ਜਾਣ ਦਿੱਤਾ, ਇਹ ਤਾਂ ਅੱਜ ਦੀ ਅਖਬਾਰ ਵਿੱਚ ਵੀ ਹੈ, ਪਰ ਇਸ ਤੋਂ ਵੱਖਰਾ ਕੀ ਹੈ ਜੀ? ਦੇਖੋ ਦੇਖੋ ਦੰਗਾ ਪੀੜਤ ਤੁਸੀਂ 84 ਜੀ 84 ਦੇ ਦੰਗਾ ਪੀੜਤਾਂ ਨੂੰ ਉਹਨਾਂ ਤੋਂ ਕਾਫੀ ਖਿੱਚ-ਧੂ ਕੀਤੀ ਗਈ, ਕੱਲ ਉਹਨਾਂ ਨੇ ਦੱਸਿਆ। ਮੈਨੂੰ ਇੱਕ ਤੁਹਾਡੇ ਤੇ ਵੱਡਾ ਇਤਰਾਜ਼ ਹੋਏਗਾ ਕਿ ਅਸੀਂ ਉਸ ਨੂੰ ਦੰਗਾ ਨਹੀਂ ਕਹਿ ਅਖਬਾਰ ਲਿਖਦੀ ਹੈ। ਦੇ ਵਿੱਚ ਇਹ ਅਸੀਂ ਵਾਪਸ ਲੈ ਲੈਂਦੇ ਆ, ਬਹੁਤ ਮਾਫੀ ਚਾਹੁੰਦੇ ਆ। ਇਹ ਸ਼ਬਦ ਆਪਾਂ ਉਹਨੂੰ ਹੋਰ ਸ਼ਬਦ ਵਰਤ ਲੈਂਦੇ ਆ, ਉਹਦੇ ਲਈ ਕਹਿ ਦਿੰਦੇ ਆ ਵੀ ਤੁਸੀਂ ਪੰਜਾਬੀ ਰੇਡੀਓ ਹਮੇਸ਼ਾ ਸਿੱਖ ਕਤਲੇਆਮ ਹੀ ਕਹਿੰਦਾ ਤੇ ਮੈਂ ਖੁਦ ਮਤਲਬ ਇਸ ਚੀਜ਼ ਨੂੰ ਹਾਂਜੀ ਚਲੋ ਖੈਰ ਕੋਈ ਗੱਲ ਨਹੀਂ। ਤਾਂ ਦੇਖੋ ਗੱਲ ਇਹ ਹੈ ਕਿ ਉਹ ਕੱਲ ਦਾ ਵਿਰੋਧ ਸੀਗਾ ਜਿਸ ਵੇਲੇ ਉਹ ਕੁਝ ਸਿੱਖ ਕਤਲੇਆਮ ਪੀੜਤ ਆਏ ਨੇ, ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ ਗਿਆ। ਤੇ ਇਹ ਹਰੇਕ ਸਰਕਾਰ ਨੇ, ਦੇਖੋ ਇਹ ਤੇ ਮੈਂ ਤੁਹਾਨੂੰ ਸਪਸ਼ਟ ਕਹਿ ਦੇਵਾਂ ਕਿ ਇਹ ਹਰੇਕ ਸਰਕਾਰ ਨੇ 84 ਕਤਲੇਆਮ ਤੇ ਰੋਟੀਆਂ ਸੇਕੀਆਂ ਨੇ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਠੀਕ ਹੈ ਨਾ। ਪਰ ਜਦੋਂ ਕਰਨ ਦੀ ਵਾਰੀ ਆਉਂਦੀ ਆ ਤਾਂ ਤੁਹਾਡੇ ਸਾਹਮਣੇ ਆ, ਅਕਾਲੀ ਰਾਜ ਦੇ ਵਿੱਚ ਵੀ ਇਹ ਕੁਝ ਹੁੰਦਾ ਰਿਹਾ, ਅਸੀਂ ਉਦੋਂ ਵੀ ਦੇਖਦੇ ਰਹੇ। ਇਨਫੈਕਟ ਕਿ ਲੁਧਿਆਣੇ ਦੇ ਵਿੱਚ ਹੀ ਜੋ ਅਲਾਟਮੈਂਟ ਹੋਈ ਸੀਗੀ ਮਕਾਨਾਂ ਦੀ, ਉਹਦੇ ਵਿੱਚ ਵੀ ਘਪਲਾ ਨਿਕਲ ਆਇਆ ਸੀਗਾ ਜੀ, ਬੜੇ ਦੋਸ਼ ਲੱਗਦੇ ਨੇ ਉਹਦੇ ਵਿੱਚ ਵੀ। ਬਹਰਹਾਲ ਦੇਖੋ ਗੱਲ ਇਹ ਆ ਕਿ ਕੇਜਰੀਵਾਲ ਸਾਹਿਬ ਇੱਥੇ ਆਏ ਨੇ, ਕੇਜਰੀਵਾਲ ਸਾਹਿਬ ਮਤਲਬ ਬੋਲੇ ਆ ਕਿ ਨਸ਼ੇ ਦੇ ਵਿਰੁੱਧ ਅਸੀਂ ਜੀ ਜਨ ਅੰਦੋਲਨ ਛੇੜ ਦਿੱਤਾ ਹੈ, ਹਸਪਤਾਲ ਦੀ ਚਲੋ ਜਿਹੜੀ ਓਟੀ ਆ ਤੇ ਉਹ ਸਾਰਾ ਕੁਝ ਮਤਲਬ ਕਿ ਇਹਨਾਂ ਨੇ ਕੀਤਾ ਫਾਰਮੈਲਿਟੀ ਦੇ ਤੌਰ ਤੇ। ਮਾਨ ਸਾਹਿਬ ਵੀ ਸਨ, ਕਹਿੰਦੇ ਕਿ ਨਸ਼ੇ ਦੇ ਸੌਦਾਗਰਾਂ ਤੇ ਬੁਲਡੋਜ਼ਰ ਕਾਰਵਾਈ ਜਾਰੀ ਰਹੂਗੀ, ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਉੱਥੇ ਹੋਈਆਂ ਨੇ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਇਹ ਐਕਸ਼ਨ ਦਾ ਸਮਾਂ ਆ ਗਿਆ ਜੀ, ਇਦਾਂ ਹੋਇਆ ਉਦਾਂ ਹੋਇਆ ਨਸ਼ੇ ਦੇ ਮੁੱਦੇ ਤੇ ਪਾਕਿਸਤਾਨ ਚੋਂ ਨਸ਼ਾ ਆ ਰਿਹਾ, ਬਖਸ਼ੇ ਨਹੀਂ ਜਾਣਗੇ ਕਿੰਗ ਪਿਨ, ਮਤਲਬ ਕਿ ਇਹ ਸਾਰਾ ਕੁਝ ਇਹਨਾਂ ਨੇ ਅੱਜ ਕਿਹਾ। ਦੇਖੋ ਉਹ ਠੀਕ ਹੈ, ਚਲੋ ਇਹਨਾਂ ਦਾ ਹੱਕ ਵੀ ਬਣਦਾ ਇਹ ਆ ਕੇ ਗੱਲਾਂ ਬਾਤਾਂ ਕਰਦੇ, ਕਿਉਂਕਿ ਹੁਣ ਸੁਪਰ ਸੀਐਮ ਜੂ ਠਹਿਰੇ। ਤੁਸੀਂ ਹਿਸਾਬ ਲਾ ਲਓ ਕਿ ਓਟੀ ਦਾ ਉਦਘਾਟਨ ਹੈ ਜਿਹੜਾ, ਉਹ ਮੁੱਖ ਮੰਤਰੀ ਦੇ ਨਾਲ ਖਲੋ ਕੇ ਉਹ ਸ਼ਖਸ ਕਰ ਰਿਹਾ ਜਿਹੜਾ ਸਾਬਕਾ ਮੁੱਖ ਮੰਤਰੀ ਆ, ਦਪਚਤੀ ਸਟੇਟ ਦਾ ਰਿਹਾ। ਕਿਉਂਕਿ ਹੈਸੀਅਤ ਦੇ ਨਾਲ ਇਹਨਾਂ ਦੇ ਬੰਦਿਆਂ ਨੂੰ ਜਦੋਂ ਪੁੱਛੀਏ ਤੇ ਉਹ ਇੱਕ ਨਾ ਕੰਪੈਰੀਜ਼ਨ ਕਰਦੇ ਨੇ, ਤੁਲਨਾ ਕਰਦੇ ਨੇ ਕਿ ਮਨਮੋਹਨ ਸਿੰਘ ਕਿਹੜਾ ਇਲੈਕਸ਼ਨ ਲੜੇ ਸੀਗੇ, ਉਹ ਵੀ ਤੇ ਅਸਮ ਤੋਂ ਆਏ ਸਨ। ਤੇ ਮੈਂ ਕਹਿੰਦਾ ਹੁੰਨਾ ਕਿ ਜਿਹੜਾ ਇਹ ਸਵਾਲ ਕਰਦੇ ਆ ਕਿ ਇੰਚਾਰਜ ਜਿਹੜੇ ਕਾਂਗਰਸ ਤੇ ਭਾਜਪਾ ਦੇ ਉਹ ਕਿੱਥੋਂ ਲੱਗਦੇ, ਉਹ ਵੀ ਤੇ ਬਾਹਰ ਹੀ ਹੁੰਦੇ ਆ। ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਦ ਕੈਪਟਨ ਸੱਤਾ ਦੇ ਵਿੱਚ ਸੀ, ਮੁੱਖ ਮੰਤਰੀ ਸੀ, ਤੇ ਹਰੀਸ਼ ਰਾਵਤ ਜਾ ਕੇ ਫੀਤੇ ਨਹੀਂ ਸੀ ਕੱਟਦਾ। ਹਰੀਸ਼ ਰਾਵਤ ਜਾਂ ਹਰੀਸ਼ ਚੌਧਰੀ ਜਿਹੜਾ ਮਗਰੋਂ ਇੰਚਾਰਜ ਲੱਗਾ ਇਹਨਾਂ ਦਾ, ਉਹ ਜਾ ਕੇ ਫੀਤੇ ਨਹੀਂ ਸੀ ਕੱਟਦੇ ਕਿਤੇ, ਠੀਕ ਆ। ਉਹਨਾਂ ਦੀਆਂ ਪਾਰਟੀ ਦੀਆਂ ਗਤੀਵਿਧੀਆਂ ਕਹਿ ਲਓ ਕਿ ਜੋ ਵੀ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਪੂਰਾ ਦਖਲ ਹੁੰਦਾ, ਨੀਤੀਆਂ ਤੱਕ ਵੀ ਦਖਲ ਹੁੰਦਾ। ਪਰ ਇੱਥੇ ਤੇ ਸਿੱਧੇ ਤੌਰ ਤੇ ਤੁਸੀਂ ਰਿਕਾਰਡ ਹੀ ਤੋੜ ਰਹੇ ਹੋ। ਹੁਣ ਜਿਹੜੀ ਗੱਲ ਰਹੀ ਹੈ, ਮੈਂ ਇੱਕ ਪੱਖ ਤੋਂ ਚਲੋ ਇਹ ਤੇ ਫਾਰਮੈਲਿਟੀਆਂ ਉੱਥੇ ਜੋ ਇਹ ਕਰ ਰਹੇ ਨੇ ਇਹ ਤਾਂ ਸਭ ਆਪਾਂ ਨੂੰ ਪਤਾ, ਲੁਧਿਆਣਾ ਜ਼ਿਮਨੀ ਚੋਣ ਦੀ ਤਿਆਰੀ ਹੈ। ਇੱਕ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਇੱਕ ਤੇ ਜਿਹੜੀ ਮੈਨੂੰ ਖਬਰ ਮਿਲੀ ਆ ਕਿ 17-18 ਹਜ਼ਾਰ ਪੁਲਿਸ ਵਾਲਾ ਅੱਜ ਸ਼ਾਮੀ ਸੰਗਰੂਰ ਸੱਦਿਆ ਗਿਆ ਐਮਰਜੈਂਸੀ ਦੇ ਵਿੱਚ। ਦੇਖੋ ਹੁਣ ਪਤਾ ਨਹੀਂ ਕੀ ਐਕਸ਼ਨ ਹੋਣ ਲੱਗਾ, ਜਾਂ ਤਾਂ ਇਹ ਕਿ ਅਮਰਤਪਾਲ ਸਿੰਘ ਦੇ ਜਿਹੜੇ ਸਾਥੀ ਆ ਰਹੇ ਆ ਵਾਪਸ, ਉਹਨਾਂ ਕਰਕੇ ਆ, ਜਾਂ ਕੋਈ ਹੋਰ ਐਕਸ਼ਨ ਇਹਨਾਂ ਦਾ, ਮੈਂ ਕੁਝ ਨਹੀਂ ਕਹਿ ਸਕਦਾ। ਇਹ ਮੇਰੇ ਕੋਲ ਹੁਣ ਦੀ ਕਹਿ ਲਓ ਕਿ ਬ੍ਰੇਕਿੰਗ ਖਬਰ ਹੈ ਕਿ ਬਹੁਤ ਵੱਡੇ ਪੱਧਰ ਤੇ ਨਫਰੀ, ਐਗਜ਼ੈਕਟ ਨੰਬਰ ਆਪਾਂ ਨਾ ਗਿਣੀਏ, ਪਰ ਜੋ ਸਾਨੂੰ ਫੋਰਸ ਦੇ ਵਿੱਚੋਂ ਸੋਰਸਾਂ ਦੇ ਰਾਹੀਂ ਪਤਾ ਲੱਗ ਰਿਹਾ ਕਿ ਤਕਰੀਬਨ ਇਹ ਨਫਰੀ ਜਿਹੜੀ ਆ 15 ਤੋਂ 20 ਹਜ਼ਾਰ ਦੇ ਦਰਮਿਆਨ ਹੋ ਸਕਦੀ ਹੈ, ਜਿਹੜੀ ਪੂਰੇ ਪੰਜਾਬ ਚੋਂ ਐਮਰਜੈਂਸੀ ਵਿਆਪ ਤੇ ਸੱਦੀ ਗਈ। ਇਹ ਹਜ਼ਾਰ ਹੈ ਜਾਂ 100 ਹੈ ਜੀ? ਹਜ਼ਾਰ? ਅਰੇ ਨਹੀਂ ਸਰ, ਹਜ਼ਾਰਾਂ ਚ ਬਣੇਗੀ ਇੰਨੀ ਵੱਡੀ ਗਿਣਤੀ? ਇਹ ਤਾਂ ਬੜਾ ਹੈਰਾਨੀਜਨਕ ਆંકੜਾ ਹੈ। ਬਿਲਕੁਲ ਜੀ, ਮੈਨੂੰ ਜੋ ਜਾਣਕਾਰੀ ਦਿੱਤੀ ਹੈ, ਦੇਖੋ ਆંકੜਾ ਘੱਟ ਵੱਧ ਵੀ ਹੋ ਸਕਦਾ, ਉਹ ਤਾਂ ਕਿਉਂਕਿ ਜਾ ਰਹੇ ਸੇ ਕੁਝ ਲੋਕ ਡਿਊਟੀ ਤੇ, ਮੇਰੀ ਗੱਲ ਹੋ ਗਈ ਅਚਨਚੇਤੀ, ਉਹ ਕਹਿੰਦੇ ਜੀ ਸਾਨੂੰ ਤਾਂ ਕੁੜਤੇ ਪਜਾਮੇ ਵੀ ਨਹੀਂ ਫੜਨ ਦਿੱਤੇ, ਸੱਦਿਆ ਕਿਤੇ ਹੋਰ ਸੀ, ਚੱਕ ਕੇ ਕਿਤੇ ਹੋਰ ਮਾਰਿਆ। ਤੇ ਇਦਾਂ ਅਸੀਂ ਜੋ ਮੋਟੇ ਤੌਰ ਤੇ ਲਾ ਰਹੇ ਹਾਂ ਕਿ ਉੱਥੇ ਅੱਜ ਰਾਤ ਨੂੰ 15 ਤੋਂ 20 ਹਜ਼ਾਰ ਤੱਕ ਦੀ ਨਫਰੀ। ਅਰੇ ਸਰ ਤੁਸੀਂ ਯਾਦ ਕਰੋ ਕਿ ਸ਼ੰਭੂ ਮੋਰਚੇ ਤੇ ਐਕਸ਼ਨ ਤੋਂ ਪਹਿਲਾਂ, ਖਨੌਰੀ ਵਾਲੇ ਐਕਸ਼ਨ ਤੋਂ ਪਹਿਲਾਂ
ਜਦੋਂ ਲੱਡਾ ਕੋਠੀ 'ਚ ਜਮਾਵੜਾ ਹੋਇਆ ਨਫਰੀ ਦਾ, ਉਸ ਦਿਨ ਵੀ ਤੇ ਦੱਸਦੇ 8 ਤੋਂ 10,000 ਨਫਰੀ ਸੀ ਇਕੱਠੀ ਹੋ ਗਈ ਰਾਤੋਂ ਰਾਤ। ਫਿਰ ਉਹ ਟਲ ਗਿਆ ਸੀਗਾ ਨਾ, ਆਪਰੇਸ਼ਨ ਟਲ ਗਿਆ ਸੀਗਾ। ਤੋ ਖੈਰ ਇਹ ਸਾਰਾ ਕੁਛ ਆ, ਪਰ ਅੰਕੜਾ ਵਾਕਿਆ ਮੈਂ ਵੀ ਹੈਰਾਨ ਹੋਇਆ, ਇਹ ਅੰਕੜਾ ਮੈਨੂੰ ਦੱਸਿਆ, ਪਰ ਚਲੋ ਉਹ ਪਤਾ ਲੱਗੇਗਾ ਜਦੋਂ ਹੁਣ ਕੋਈ ਫੋਟੋ ਨਿਕਲੇਗੀ ਆਪਣੇ ਕੋਲ, ਕੋਈ ਉੱਥੋਂ ਦੀ ਜਾਣਕਾਰੀ ਨਿਕਲੇਗੀ। ਇਹ ਇੱਕ ਚੀਜ਼ ਜਿਹੜੀ ਆ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਨਿਗਾਹ ਰੱਖਿਓ ਇਹਦੇ ਤੇ, ਬਹੁਤ ਵੱਡੀ ਖਬਰ ਬਣ ਸਕਦੀ ਹੈ ਆਉਣ ਵਾਲੇ ਦਿਨਾਂ 'ਚ, ਤੇ ਜਾਂ ਇਸ ਨੂੰ ਜੋੜਿਆ ਜਾ ਸਕਦਾ ਜੋ ਉਧਰੋਂ ਦਲਜੀਤ ਕਲਸੀ ਹੋਰੀ, ਪ੍ਰਧਾਨ ਮੰਤਰੀ ਬਾਜੇ ਕੇ, ਇਹ ਸਾਰੇ ਆ ਰਹੇ ਆ 22 ਤੱਕ, ਇਹਨਾਂ ਨੇ ਇੱਥੇ ਆ ਜਾਣਾ ਸ਼ਾਇਦ ਉਸ ਸੰਦਰਭ ਦੇ ਵਿੱਚ। ਤਾਂ ਖੈਰ ਲੱਗ ਜੂਗਾ ਪਤਾ ਅੰਕੜਾ ਕਿੰਨਾ ਕੁ ਹੈ ਤੇ ਕਿਸ ਵਾਸਤੇ ਉੱਥੇ ਇਕੱਠਾ ਕੀਤਾ। ਹੁਣ ਉੱਥੇ ਜਿਹੜੀ ਲੁਧਿਆਣੇ ਦੀ ਫੇਰੀ ਆ, ਇਹ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਕਿ ਬਾਦਲ ਆ ਕੇ ਬਹਿ ਜਾਂਦੇ ਆ ਜੀ ਪਿੰਡਾਂ ਦੇ ਵਿੱਚ, 3-3 ਦਿਨ ਪੁਲਿਸ ਕੋਠਿਆਂ ਤੇ ਚੜੀ ਰਹਿੰਦੀ ਹੈ। ਸਾਹਿਬ ਉੱਥੇ 500 ਪੁਲਿਸ ਵਾਲਾ ਲੇਡੀ ਪੁਲਿਸ ਮੁਲਾਜ਼ਮਾਂ ਉਹਦੇ ਵਿੱਚ ਸ਼ਾਮਲ ਸੀ। ਇਹਨਾਂ ਨੇ ਬਾਹਰੀ ਜ਼ਿਲ੍ਹਿਆਂ ਚੋਂ ਸੱਦੇ ਹੋਏ ਸਨ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਾਸਤੇ, ਜਿਹਦੇ ਚ ਫਾਜ਼ਿਲਕਾ ਤੋਂ ਵੀ ਲੇਡੀ ਪੁਲਿਸ ਗਈ ਹੈ। ਤੇ ਕਮਾਲ ਦੀ ਤੰਗੀ ਇਹ ਹੈ ਕਿ ਉਹਨਾਂ ਨੂੰ 3-3 ਦਿਨ ਬੀਬੀਆਂ ਨੂੰ ਹੋ ਗਏ ਆ, ਤੇ ਕਈਆਂ ਦੇ ਬੱਚੇ ਛੋਟੇ ਛੋਟੇ ਆ, ਕਈਆਂ ਦੇ ਘਰ ਵਾਲੇ ਉੱਥੇ ਨਾਲ ਗਏ ਜਿਹੜੇ ਖੁਦ ਜੌਬ ਕਰਦੇ ਸੀ ਤੇ ਛੱਡ ਕੇ ਆਪਦਾ ਕੰਮ ਕਰ ਗਏ ਨੇ, ਛੁੱਟੀ ਲੈ ਕੇ ਗਏ ਨੇ। ਤੁਸੀਂ ਦੇਖੋ ਕਿ ਇਹ ਜਿਹੜੇ ਲੋਕ ਪੁਲਿਸ ਦੀਆਂ ਗੱਲਾਂ ਕਰਦੇ ਸਾਡੀ ਪੁਲਿਸ ਹੈ, ਸਾਡੀ ਪੁਲਿਸ ਇਹ ਆ, ਤਾਂ ਤੁਸੀਂ ਦੇਖੋ ਕਿ 3 ਦਿਨ ਇੱਕ ਔਰਤ ਨੂੰ ਘਰੋਂ ਬਾਹਰ ਰਹਿਣਾ ਪਵੇ, ਨਾ ਚੱਜ ਦਾ ਰਹਿਸ਼ ਦਾ ਪ੍ਰੋਗਰਾਮ, ਨਾ ਰੋਟੀ ਪਾਣੀ ਦਾ ਪ੍ਰੋਗਰਾਮ, ਨਾ ਆਵਾਜਾਈ ਦੇ ਸਾਧਨ। ਸਰ ਉਹਦੀ ਕੀ ਜ਼ਿੰਦਗੀ ਹੈ ਜਿਹਦੇ ਨਾਲ ਤੇ ਚਲੋ ਪਤੀ ਆ, ਗੱਡੀ ਆ, ਜਿਨ੍ਹਾਂ ਦੇ ਕੋਲ ਇੱਧਰ ਉੱਧਰ ਮੂਵ ਹੋ ਸਕਦੇ ਆ, ਤੇ ਜਿਹੜੀ ਇਕੱਲੀ ਔਰਤ ਹੈ ਪਾਸੇ ਜ਼ਿਲ੍ਹੇ ਚੋਂ ਗਈ ਆ, ਜੌਬ ਕਰਦੀ ਆ, ਉਹਦਾ ਕੀ ਹੈ? ਮਾਨਸਿਕ ਸ਼ੋਸ਼ਣ ਨਹੀਂ ਹੈ ਕਿ ਤੁਸੀਂ 3-3 ਦਿਨ ਉਹਨੂੰ ਬੱਚਿਆਂ ਤੋਂ ਪਾਸੇ ਰੱਖੋ, ਸੱਦ ਕੇ ਅਰਵਿੰਦ ਕੇਜਰੀਵਾਲ ਦੀ ਹਿਫਾਜ਼ਤ ਦੇ ਵਿੱਚ। ਸੋ ਸਾਡੇ ਪੰਜਾਬੀਆਂ ਨੂੰ ਇਹਨਾਂ ਗੱਲਾਂ ਤੇ ਆਉਣਾ ਪਊ ਕਿ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਕਰਕੇ ਸਾਡੇ ਪੰਜਾਬੀਆਂ ਦਾ, ਪੰਜਾਬਣਾਂ ਦਾ ਸ਼ੋਸ਼ਣ ਕਿਉਂ ਕਰ ਰਹੇ ਹੋ ਤੁਸੀਂ? ਕੀ ਆ? ਇੱਕ ਤੁਹਾਡੀ ਪਾਰਟੀ ਦਾ ਮੁਖੀ ਆ, ਇੱਜ਼ਤ ਦਿਓ, ਮਾਣ ਦਿਓ, ਇਹ ਤੇ ਆ ਕੇ ਪੱਕਾ ਹੀ ਇੱਥੇ ਬਹਿ ਗਿਆ, ਆਖੇ ਮੰਗਣ ਆਈ ਘਰ ਤੇ ਕਬਜ਼ਾ ਕਰਕੇ ਬਹਿ ਗਈ। ਆਂਦੇ ਹੁੰਦੇ ਨਾ ਅੱਗ ਲੈਣ ਆਈ ਘਰ ਤੇ ਕਬਜ਼ਾ ਕਰਕੇ ਬਹਿ ਗਈ। ਸਾਨੂੰ ਤੇ ਇਨਕਲਾਬ ਦੇ ਭਰਮ ਦੇ ਵਿੱਚ ਪਾ ਕੇ ਆ ਕੇ ਤੇ ਕਬਜ਼ਾ ਕਰਕੇ ਬਹਿ ਗਏ ਨੇ, ਕਲੋਨੀ ਬਣਾ ਕੇ ਬੈਠ ਗਏ ਨੇ, ਕਲੋਨੀਅਲ ਸਿਸਟਮ ਬਣਾ ਦਿੱਤਾ ਇਹਨਾਂ ਨੇ। ਇਸ ਕਰਕੇ ਪੰਜਾਬੀ ਜਦੋਂ ਤੱਕ ਇਸ ਗੱਲ ਤੇ ਨਹੀਂ ਆਉਣਗੇ, ਇਸ ਨੁਕਤੇ ਤੇ ਨਹੀਂ ਆਉਣਗੇ, ਇਹਨਾਂ ਬਾਜ ਨਹੀਂ ਆਉਣਾ ਜੀ। ਉਹੀ ਗੱਲ ਹੈ ਨਾ, ਉਹ ਜਿਹੜੇ ਉਦਘਾਟਨ ਕੀਤੇ ਜਾ ਰਹੇ ਨੇ ਉਹਨਾਂ ਤੇ ਲਿਖਿਆ ਹੋਇਆ ਵੱਡਾ ਵੱਡਾ ਕਰਕੇ ਕਿ ਸ਼੍ਰੀ ਅਰਵਿੰਦ ਕੇਜਰੀਵਾਲ। ਸੋ ਗੱਲਾਂ ਕਈ ਨੇ। ਸੋ ਅੱਗੇ ਚੱਲਦੇ ਆ ਜੀ। ਉਧਰ ਅਰਵਿੰਦ ਕੇਜਰੀਵਾਲ UN ਦਾ ਜਨਰਲ ਸੈਕਟਰੀ ਹੈ ਨਾ, ਜਿਹੜਾ ਵਿਜ਼ਿਟ ਤੇ ਆਇਆ, ਬਹੁਤ ਵੱਡਾ ਅਹੁਦਾ ਹੈ ਉਹਨਾਂ ਕੋਲ, ਪਾਰਟੀ ਸਾਂਭਣੀ ਸੌਖੀ ਥੋੜੀ ਹੈ, ਉਹ ਵੀ ਨੈਸ਼ਨਲ ਪੱਧਰ ਦੀ। ਹਾਂਜੀ ਹਾਂਜੀ। ਪਾਰਟੀ ਦਾ ਹਾਲ ਵੇਖੋ, ਜ਼ਮਾਨਤਾਂ ਜ਼ਬਤ ਦਾ ਮੇਰਾ ਖਿਆਲ ਹੈ ਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਇਹਨਾਂ ਦਾ ਨਾਮ ਦਰਜ ਹੋ ਜਾਣਾ। ਜੀ ਜੀ ਜੀ। ਸੋ ਅੱਗੇ ਚਲੀਏ ਜੀ। SGPC ਪ੍ਰਧਾਨ ਧਾਮੀ ਸਾਹਿਬ ਕੱਲ ਤੱਕ ਜਿਹੜੇ ਨਾਰਾਜ਼ ਚੱਲ ਰਹੇ ਸੀ, ਕੱਲ ਜਦੋਂ ਮੀਟਿੰਗ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਵੱਡੀ ਗਿਣਤੀ ਉਸ ਕਮੇਟੀ ਮੈਂਬਰ ਉਹਨਾਂ ਦੇ ਘਰੇ ਹੁਸ਼ਿਆਰਪੁਰ ਪਹੁੰਚਦੇ ਨੇ। ਉਹਨਾਂ ਨੇ ਸਮਾਂ ਮੰਗਿਆ ਸੀ ਤੇ ਕੀ ਮੰਨੀਏ ਜੀ, ਤਕਰੀਬਨ ਮਨਾ ਲਿਆ ਗਿਆ ਜਾਂ ਫਿਰ ਇਸ ਤੇ ਕੋਈ ਅਪਡੇਟ ਆਈ ਹੈ ਕਿ ਹੋ ਗਿਆ ਇੱਕ ਮਿਕ ਦੁਬਾਰ ਤੋਂ ਧਾਮੀ ਸਾਹਿਬ ਸੁਖਬੀਰ ਬਾਦਲ ਹੋਣਾ ਨਾ? ਦੇਖੋ ਉਹ ਸੀਗਾ ਨਾ ਕਿ ਜੇ ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਊ ਕੌਣ ਹੋਵੇ। ਇੱਥੇ ਲੱਗਦਾ ਕਿ ਦੋਵਾਂ ਦਾ ਹੀ ਚਿੱਤ ਨਹੀਂ ਸੀ ਲੱਗ ਰਿਹਾ। ਸੁਖਬੀਰ ਸਿੰਘ ਬਾਦਲ ਵੀ ਗਏ ਆ ਤੇ ਧਾਮੀ ਸਾਹਿਬ ਵੀ ਸ਼ਾਇਦ ਤਿਆਰ ਹੀ ਬੈਠੇ ਸਨ। ਗੱਲ ਇਹ ਆ ਕਿ ਦੇਖੋ ਅੰਤਰਿਮ ਕਮੇਟੀ ਦੇ ਨਾ ਇੱਕ ਮੈਂਬਰ ਕੱਲ ਹੀ ਕਹਿ ਰਹੇ ਸੀਗੇ, ਕੱਲ ਹੀ ਦੱਸ ਰਹੇ ਸੀਗੇ, ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਤੁਸੀਂ ਦੇਖਣਾ ਧਾਮੀ ਸਾਹਿਬ 2-3 ਦਿਨਾਂ ਚ ਸੇਵਾ ਸੰਭਾਲ ਲੈਣਗੇ। ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਿਲ ਕੇ ਤੇ ਬਾਹਰ ਆ ਕੇ ਕਹਿੰਦੇ ਕਿ 2-3 ਦਿਨ ਤੱਕ ਉਹ ਕੰਮਕਾਰ ਸਾਂਭ ਲੈਣਗੇ। ਮੈਂ ਕਿਹਾ ਲਓ, ਜਾਂ ਤਾਂ ਰੁਸਣਾ ਸਕ੍ਰਿਪਟਡ ਸੀ ਤੇ ਜਾਂ ਮੰਨਣਾ ਸਕ੍ਰਿਪਟਡ ਸੀ, ਕੋਈ ਨਾ ਕੋਈ ਚੀਜ਼ ਤੇ ਸਕ੍ਰਿਪਟਡ ਹੈਗੀ ਸੀਗੀ, ਪਹਿਲਾਂ ਤੋਂ ਤੈਅ ਹੋ ਗਿਆ ਸੀ ਕੰਮ, ਕਿਉਂਕਿ ਇਹਨਾਂ ਦੇ ਅੰਤਰਿਮ ਕਮੇਟੀ ਦੇ ਮੈਂਬਰ ਇਹ ਗੱਲ ਜਿਹੜੀ ਆ ਉਹ ਕਹਿ ਰਹੇ ਸੀਗੇ। ਚਲੋ ਖੈਰ ਦੇਖੋ ਗੁਰਪ੍ਰੀਤ ਜੀ, ਇਹ ਤੇ ਮੈਂ ਤੁਹਾਨੂੰ ਵਾਰ-ਵਾਰ ਕਹਿ ਚੁੱਕਾ ਕਿ ਇਹਨਾਂ ਦੀ ਪੋਲਿਟਿਕਸ ਦੇ ਵਿੱਚ ਸਥਿਰ ਕੁਛ ਨਹੀਂ ਆ, ਹਾਲੇ ਅਸਥਿਰਤਾ ਜਿਹੜੀ ਆ ਜਾਰੀ ਰਹੂਗੀ। ਤੁਸੀਂ ਵੇਖੋ ਕਿ ਅੱਜ ਭਰਤੀ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਆ, ਗਿਆਨੀ ਹਰਪ੍ਰੀਤ ਸਿੰਘ ਸ਼ਾਇਦ ਪਹਿਲੇ ਮੈਂਬਰ ਬਣ ਗਏ ਨੇ, ਪਰ ਇਹਦੇ ਨਾਲ ਹੀ ਦੂਜੇ ਪਾਸੇ ਜੋ ਅਕਾਲੀ ਦਲ ਬਾਦਲ ਖਾਸ ਤੌਰ ਤੇ ਸੁਖਬੀਰ ਧੜਾ ਉਹ ਸਵਾਲ ਚੁੱਕ ਰਿਹਾ ਇਹਨਾਂ ਦੀਆਂ ਪਰਚੀਆਂ ਤੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਪਿੱਛੇ ਅੱਗੇ ਲਿਖਿਆ ਕਿ ਕਮੇਟੀ, ਸ਼ਾਇਦ ਉਹ ਲਿਖਿਆ, ਉਹ ਕਹਿੰਦੇ ਵੀ ਰਜਿਸਟਰਡ ਕਿੱਥੇ ਆ ਤੇ ਜਿਹੜਾ ਇਹ ਪੈਸਾ ਇਕੱਠਾ ਕਰਨਗੇ ਤੇ ਉਹ ਪੈਸਾ ਕਿੱਥੇ ਜਮ੍ਹਾਂ ਕਰਾਉਣਾ ਹੈ ਇਹਨਾਂ ਨੇ।
ਤਾਂ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕਿ ਇੱਕ ਪਾਸੇ ਭਰਤੀ ਮੁਹਿੰਮ ਸ਼ੁਰੂ ਹੋ ਚੁੱਕੀ ਆ, ਉਹਦੇ ਤੇ ਜੀ ਵੀ ਦਵੰਦ ਹੈ, ਤੇ ਦੂਸਰੇ ਪਾਸੇ ਜੋ ਧਾਮੀ ਸਾਹਿਬ ਗਏ ਸਨ, ਜਿਨ੍ਹਾਂ ਨੇ ਹਵਾਲਾ ਦਿੱਤਾ ਕਿ ਭਾਈ ਮੈਂ ਨਹੀਂ ਆਉਣਾ ਹੁਣ, ਪਰ ਉਹ ਵੀ ਆ ਗਏ। ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਇਹਨਾਂ ਨੇ ਮਨਾ ਲਿਆ। ਤਾਂ ਸੁਖਬੀਰ ਸਿੰਘ ਬਾਦਲ ਵਾਸਤੇ ਦੇਖੋ ਇਸ ਦੌਰ ਦੇ ਵਿੱਚ ਇਹ ਇੱਕ ਨਿੱਕੀ ਜੀ ਕਾਮਯਾਬੀ ਆਪਾਂ ਮੰਨ ਸਕਦੇ ਹਾਂ ਕਿ ਚਲੋ ਕਿਤੇ ਨਾ ਕਿਤੇ ਯਤਨਾਂ ਨੂੰ ਬੂਰ ਪਿਆ, ਜਿਵੇਂ ਅੰਬੀਆਂ ਨੂੰ ਬੂਰ ਪਿਆ ਨਾ, ਤੇ ਢੋਲਾ ਮੇਰਾ ਦੂਰ ਗਿਆ। ਤਾਂ ਗੱਲ ਇਹ ਆ ਕਿ ਬਸ ਇੰਨੀ ਕੁ ਨਿੱਕੀ ਜੀ ਕਾਮਯਾਬੀ ਦਾ ਜਸ਼ਨ ਮਨਾ ਸਕਦੇ ਆ ਕਿ ਹਾਂ ਐਟਲੀਸਟ ਅਸੀਂ ਧਾਮੀ ਸਾਹਿਬ ਨੂੰ ਵਾਪਸ ਲਿਆਉਣ ਚ ਕਾਮਯਾਬ ਹੋਏ। ਤਾਂ ਬਾਕੀ ਜੀ ਤਾਂ ਜਿਹੜਾ ਉਹ ਪੰਬਲ ਪੂਸਾ, ਉਹ ਇਹਨਾਂ ਦਾ ਦਵੰਦ, ਉਹ ਤੇ ਉਦਾਂ ਹੀ ਚੱਲਦਾ ਨਜ਼ਰ ਆਏਗਾ ਮੇਰੇ ਖਿਆਲ ਦੇ ਨਾਲ। ਆ ਜਿਹੜੀ ਭਰਤੀ ਮੁਹਿੰਮ ਚੱਲਦੀ ਹੈ, ਇਸ ਤੋਂ ਬਾਅਦ ਫਿਰ ਕੀ ਬਣਦਾ ਬਣਾਉਂਦਾ, ਕਿਹਨੂੰ ਇਸ ਦਲ ਦੀ ਵਾਗਡੋਰ ਜਿਹੜੀ ਹੈ ਉਹ ਮਿਲਦੀ ਆ ਜਾਂ ਬਣਾਈ ਰੱਖਦੇ ਆ, ਤਾਂ ਫਿਰ ਉਹ ਤੋਂ ਬਾਅਦ ਪਤਾ ਲੱਗੇਗਾ। ਜੀ ਪਤਾ ਨਹੀਂ ਕਿੱਥੇ ਜਾਂਦੇ ਨੇ ਉਹ ਮਨ ਤੇ ਪਏ ਹੋਏ ਪ੍ਰਭਾਵ। ਜਦੋਂ ਪਹਿਲਾਂ ਛੱਡਣ ਲੱਗਿਆ ਇਹ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਦੇ ਵੱਲੋਂ ਪਾਈ ਗਈ ਪੋਸਟ ਨੇ ਮੇਰੇ ਮਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ, ਜਿਸ ਕਰਕੇ ਮੈਂ ਲਾਂਭੇ ਹੋ ਰਿਹਾ। ਪਰ ਮੈਨੂੰ ਲੱਗਦਾ ਉਹ ਪ੍ਰਭਾਵ ਸ਼ਾਂਤ ਕਰਾ ਕੇ ਲਿਆਂਦਾ ਗਿਆ, ਜਾਂ ਫਿਰ ਐ ਗੱਲ ਹੋਊ ਵੀ ਭਾਈ ਤੁਸੀਂ ਭਾਰੇ ਭਾਰੇ ਫੈਸਲੇ ਆਪਣੇ ਪੱਧਰ ਤੇ ਲੈ ਲਓ, ਮੈਨੂੰ ਨਾਲ ਜਾਓ, ਬਾਅਦ ਚ ਮੈਂ ਵਾਪਸੀ ਐਂਟਰੀ ਮਾਰ ਲਊਂਗਾ ਬੈਕਡੋਰ ਰਾਹੀਂ। ਸੋ ਅੱਗੇ ਚੱਲਦੇ ਹਾਂ ਜੀ ਆਪਾਂ ਅਗਲੀ ਖਬਰ ਤੇ। ਸੋ ਮੈਨੂੰ ਲੱਗਦਾ ਹੈ ਹੁਣ ਗਿੱਟੇ ਗੋਡੇ ਕ੍ਰਿਕਟ ਵਾਲੀਆਂ ਪੈਡਾਂ ਨਾਲ ਢੱਕ ਕੇ ਰੱਖਣੇ ਪੈਣਗੇ, ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਲੱਤਾਂ 'ਚ ਗੋਲੀਆਂ ਵੱਜ ਰਹੀਆਂ ਨੇ, ਇਨਕਾਊਂਟਰ ਤੇ ਇਨਕਾਊਂਟਰ ਹੋ ਰਿਹਾ ਹੈ। ਤੇ ਅੰਮ੍ਰਿਤਸਰ ਦੇ ਵਿੱਚ ਗ੍ਰਨੇਡ ਹਮਲਾ ਹੋਇਆ ਸੀ ਜੀ ਮੰਦਿਰ ਦੇ ਉੱਪਰ, ਉਸ ਮਾਮਲੇ 'ਚ ਮਾਸਟਰਮਾਈਂਡ ਦਾ ਇਨਕਾਊਂਟਰ ਹੋਇਆ ਜੀ। ਦੇਖੋ ਇਹ ਮੰਦਿਰ ਦੇ ਬਾਹਰਲੇ ਹਿੱਸੇ 'ਚ ਮਾੜਾ ਜਿਹਾ ਨੁਕਸਾਨ ਹੋਇਆ ਸੀਗਾ, ਮੰਦਿਰ ਦੇ ਵਿੱਚ ਤੇ ਨਹੀਂ ਸੀ ਇਹ ਗ੍ਰਨੇਡ ਡਿੱਗਾ, ਬਾਹਰਲੇ ਪਾਸੇ ਯਾਨੀ ਜਿੱਦਾਂ ਆਪਾਂ ਕਹਿੰਦੇ ਕਿ ਇਮਾਰਤ ਦਾ ਬਾਹਰਲਾ ਹਿੱਸਾ ਹੁੰਦਾ, ਪਰ ਕਿਸੇ ਵੀ ਧਾਰਮਿਕ ਸਥਾਨ ਦੀ ਕੋਈ 1 ਇੰਚ ਜਗ੍ਹਾ ਵੀ ਨੁਕਸਾਨੀ ਜਾਂਦੀ ਹੈ ਤੇ ਮੇਰੇ ਖਿਆਲ ਦੇ ਨਾਲ ਦੁਖਦ ਆ। ਜੀ ਅੱਛਾ ਦੇਖੋ ਗੱਲ ਇਹ ਆ ਕਿ ਜਿਹੜਾ ਮਸਲਾ ਹੈ ਨਾ ਐਨਕਾਊਂਟਰ ਦਾ, ਤਾਂ ਇਹਦੇ ਵਿੱਚ ਇਹ ਜਿਹੜਾ ਸੀਗਾ ਹਮਲਾਵਰ, ਇਹ ਤੇ ਸ਼ਾਇਦ ਹਰਿਆਣੇ ਦਾ ਸੀਗਾ। ਜੀ ਇਸ ਐਨਕਾਊਂਟਰ ਦੇ ਦੌਰ ਦੇ ਵਿੱਚ ਇਹ ਇੱਕ ਨਵਾਂ ਮਾਮਲਾ ਹੈ ਕਿ ਹਰਿਆਣੇ ਦਾ ਸੀਗਾ ਇਹ, ਤੇ ਇਸ ਨੂੰ ਐਨਕਾਊਂਟਰ ਦੇ ਵਿੱਚ ਪੰਜਾਬ ਪੁਲਿਸ ਨੇ ਡੇਗਿਆ। ਹੁਣ ਦੇਖੋ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਭਾਈ ਇਹ ਐਨਕਾਊਂਟਰ ਦਾ ਜਿਹੜਾ ਦੌਰ ਆ, ਵਾਕਿਆ ਇਹ ਤੇ ਵਾਕਿਆ ਇੱਕ ਭਿਆਨਕ ਦੌਰ ਹੈ ਇਸ ਵੇਲੇ। ਮੈਂ ਇਹ ਨਹੀਂ ਕਹਿੰਦਾ, ਆ ਹੁਣੇ ਇੱਕ ਐਨਕਾਊਂਟਰ ਦੀ ਬ੍ਰੇਕਿੰਗ ਹੈ ਕਿ ਲੰਡਾ ਦੇ 3 ਮਤਲਬ ਕਿ ਗੁਰਗੇ ਜਿਹੜੇ ਆ ਉਹ ਕਾਬੂ ਕੀਤੇ ਗਏ ਚਬਾਲ ਏਰੀਏ ਦੇ ਵਿੱਚ, ਗੋਲੀਆਂ ਚੱਲੀਆਂ ਤੇ ਇੱਥੇ ਵੀ ਜ਼ਖਮੀ ਹੋ ਗਿਆ। ਯਾਨੀ ਇੱਕ ਦਿਨ ਦੇ ਵਿੱਚ ਕਈ ਵਾਰ 3-3 ਵੀ ਐਨਕਾਊਂਟਰ ਜਿਹੜੇ ਆ ਉਹ ਆਪਾਂ ਵੇਖ ਰਹੇ ਹਾਂ ਕਿ ਇੱਥੇ 3-3 ਐਨਕਾਊਂਟਰ ਵੀ ਹੋ ਜਾਂਦੇ ਆ। ਤੇ ਇਹ ਬਹੁਤ ਵੱਡੇ ਪੱਧਰ ਤੇ ਕੰਮ ਚੱਲਦਾ ਹੈ। ਦੇਖੋ ਇਹ ਜਿਹੜਾ ਯੂਟਿਊਬਰ ਸੀ ਕੋਈ, ਉਹਦੇ ਘਰ ਤੇ ਸੁੱਟਿਆ ਗਿਆ ਸੀਗਾ ਜੀ, ਠੀਕ ਹੈ ਨਾ, ਉਹਦੇ ਘਰ ਤੇ ਸੁੱਟਿਆ ਗਿਆ ਸੀਗਾ, ਇੱਕ ਉਹਦਾ ਵੀ ਐਨਕਾਊਂਟਰ ਹੋ ਗਿਆ। ਇੱਕ ਮੰਦਰ ਵਾਲੇ ਦਾ ਤਾਂ ਹੋਇਆ ਹੀ ਹੋਇਆ ਨਾ ਅੰਮ੍ਰਿਤਸਰ ਦੇ ਵਿੱਚ, ਉਹ ਤਾਂ ਮਾਰ ਹੀ ਦਿੱਤਾ। ਇੱਕ ਅੱਜ ਹੋਰ ਐਨਕਾਊਂਟਰ ਹੋ ਗਿਆ ਕਿ ਜਿਹੜੇ ਯੂਟਿਊਬਰ ਸੀਗੇ ਸ਼ਾਇਦ ਕੋਈ ਸੰਧੂ, ਤੇ ਉਹਦੇ ਘਰ ਤੇ ਸੁੱਟਿਆ ਗਿਆ, ਉਹ ਚੱਲਿਆ ਤੇ ਹੈ ਨਹੀਂ। ਜੀ ਜੀ ਤੇ ਉਸ ਤੋਂ ਬਾਅਦ ਫਿਰ ਇੱਕ ਪਾਕਿਸਤਾਨ ਦਾ ਡੌਨ ਆ ਸ਼ਹਿਜ਼ਾਦ ਪੱਠੀ, ਉਸਨੇ ਜ਼ਿੰਮੇਵਾਰੀ ਲਈ ਸੀਗੀ। ਹੁਣ ਉਹਦੇ ਵਿੱਚ ਵੀ ਇਨਕਾਊਂਟਰ ਹੈ ਜਿਹੜਾ ਉਹ ਹੋ ਗਿਆ। ਤੋ ਇਸ ਤਰ੍ਹਾਂ ਮਤਲਬ ਕਿ ਇਨਕਾਊਂਟਰ ਚੱਲੀ ਜਾਂਦੇ ਆ, ਜਿਹਦੇ ਵਿੱਚ ਠੀਕ ਆ, ਗੱਲ ਇਹ ਆ ਕਿ ਕਈ ਐਸੇ ਵੀ ਇਨਕਾਊਂਟਰ ਹੈ ਜਿਹਦੇ ਵਿੱਚ ਪੁਲਿਸ ਵਾਲੇ ਵੀ ਜ਼ਖਮੀ ਹੁੰਦੇ ਆ। ਪੁਲਿਸ ਵਾਲਿਆਂ ਨੂੰ ਆਪਣਾ ਡਿਫੈਂਸ ਦਾ ਅਧਿਕਾਰ ਹੈ, ਜਿਵੇਂ ਆਪਾਂ ਨੂੰ ਵੀ ਆ, ਠੀਕ ਹੈ ਜੀ, ਉਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇਹ ਕਹਾਣੀਆਂ ਜਿਹੜੀਆਂ ਗਾਂ ਸੁਣਾ ਦਿੰਦੇ ਨੇ ਕਿ ਦੇਖੋ ਜੀ ਅਸੀਂ ਉਹਨੂੰ ਫੜ ਕੇ ਲੈ ਕੇ ਗਏ ਸੀ, ਉਹਦੇ ਤੇ ਮਤਲਬ ਕਿ ਅਸੀਂ ਯਕੀਨ ਕੀਤਾ ਕਿ ਇਹਦਾ ਵੈਪਨ ਫਲਾਣੀ ਥਾਂ ਤੇ ਪਿਆ, ਫਿਰ ਉਹ ਜਦੋਂ ਵੈਪਨ ਪੁੱਟਣ ਲੱਗਿਆ ਤਾਂ ਉਹਨੇ ਅਚਾਨਕ ਗੋਲੀ ਚਲਾ ਦਿੱਤੀ, ਅਸੀਂ ਰਿਟੈਲੀਏਟ ਕੀਤਾ, ਉਹਦੇ ਗੋਲੀ ਕਹਿ ਲਓ ਕਿ ਲੱਤ ਚ ਲੱਗ ਗਈ। ਮਤਲਬ ਹਾਸੋਹੀਣੀਆਂ ਕਹਾਣੀਆਂ ਨੇ, ਹਾਸੋਹੀਣੀਆਂ ਕਹਾਣੀਆਂ। ਇਹ ਕਹਾਣੀਆਂ ਨਹੀਂ, ਮੈਂ ਅੱਗੇ ਵੀ ਬਹੁਤ ਵਾਰੀ ਕਿਹਾ ਕਿ ਜੇ ਰਿਕਵਰੀ ਕਰਨੀ ਹੁੰਦੀ ਆ, ਪੁਲਿਸ ਕੋਲ ਢੰਗ ਹੁੰਦਾ, ਬੰਨ ਕੇ ਬੰਦੇ ਨੂੰ ਲਿਜਾਇਆ ਜਾਂਦਾ, ਉਹਦੇ ਤੋਂ ਨਿਸ਼ਾਨਦੇਹੀ ਕਰਵਾ ਲਈ ਜਾਂਦੀ ਆ ਜਗ੍ਹਾ ਤੇ, ਪਟਾਈ ਵੀ ਤੀਜੇ ਬੰਦੇ ਕੋਲ ਜਾਂਦੀ ਹੈ। ਕਈ ਵਾਰ ਪੁਲਿਸ ਵਾਲਾ ਵੀ ਨਹੀਂ ਪਟਦਾ, ਉੱਥੇ ਚੌਂਕੀਦਾਰ ਵਗੈਰਾ ਜਿਹੜੇ ਹੁੰਦੇ ਉਹ ਪੁੱਟਦੇ ਆ। ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਤੇ ਇੰਨੇ ਇਨਕਾਊਂਟਰ ਹੋਣ ਤੋਂ ਬਾਅਦ ਵੀ ਦੁਬਾਰੇ ਜਦੋਂ ਆਪਾਂ ਦੇਖਦੇ ਕਿ ਇਹ ਇਹੋ ਰੈਪੀਟੇਸ਼ਨ ਚੱਲਦਾ, ਤਾਂ ਫਿਰ ਤੇ ਕਈ ਕਹਿ ਲਓ ਕਿ ਸਵਾਲ ਖੜੇ ਹੁੰਦੇ ਆ ਨਾ। ਤਾਂ ਬਹਰਹਾਲ
ਵੇਖਣਯੋਗ ਗੱਲ ਤੇ ਹੁਣ ਇਹੋ ਹੀ ਆ ਗੁਰਪ੍ਰੀਤ ਜੀ, ਕਿ ਇਹ ਜਿਹੜੇ ਇਨਕਾਊਂਟਰ ਹੋ ਰਹੇ ਆ ਇਹਦੇ ਵਿੱਚ ਅਸਲੀ, ਮੈਂ ਨਹੀਂ ਕਹਿੰਦਾ ਕਿ ਪੁਲਿਸ ਵਾਲਿਆਂ ਤੇ ਮਤਲਬ ਕਿ ਨਹੀਂ ਕੋਈ ਗੋਲੀ ਚੱਲਦੀ ਹੋਏਗੀ, ਐਸਾ ਨਹੀਂ, ਐਸਾ ਸੰਭਵ ਨਹੀਂ ਹੁੰਦਾ। ਕਈ ਮੌਕਿਆਂ ਤੇ ਪੁਲਿਸ ਵਾਲਿਆਂ ਤੇ ਵੀ ਗੋਲੀਆਂ ਚਲਾ ਦਿੰਦੇ ਨੇ, ਕ੍ਰਿਮੀਨਲ ਦਾ ਕੀ ਆ। ਬਟ ਹੁਣ ਇਹ ਨਖੇੜਾ ਕਿਵੇਂ ਕੀਤਾ ਜਾਏਗਾ, ਵੇਖਣ ਵਾਲੀ ਗੱਲ ਇਹ ਆ ਕਿ ਅਸਲੀ ਕਿਹੜਾ ਨਕਲੀ ਕਿਹੜਾ। ਤਾਂ ਫਿਰ ਕਿਤੇ ਇਹ ਤਾਂ ਨਹੀਂ ਹੈ ਕਿ 10 ਸਾਲਾਂ ਬਾਅਦ 5 ਸਾਲਾਂ ਬਾਅਦ ਜਿਵੇਂ ਅੱਜ ਕੱਲ ਕੋਰਟਾਂ ਫੈਸਲੇ ਸੁਣਾ ਰਹੀਆਂ ਕਿ ਇੱਕ ਬਹੁਤ ਵੱਡੀ ਲੜਾਈ ਜਿਹੜੇ ਫਰਜ਼ੀ ਇਨਕਾਊਂਟਰ ਦਾ ਸ਼ਿਕਾਰ ਹੋ ਰਹੇ ਨੇ ਇਸ ਟਾਈਮ, ਤਾਂ ਉਹ ਬਾਈ ਕਿਤੇ 25-30 ਸਾਲ 10 ਸਾਲ ਲੜਾਈ ਲੜਨ ਤੋਂ ਬਾਅਦ ਨਿਆਂ ਹਾਸਲ ਕਰਨ। ਤੇ ਇਹ ਜਿਹੜਾ ਇੱਕ ਮਾਮਲਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਮੰਡੌਰ ਦੇ ਵਿੱਚ ਇਨਕਾਊਂਟਰ ਦਾ ਹੋਇਆ, ਜਿਹੜੀ ਉਹੋ ਹੀ ਪੁਲਿਸ ਪਾਰਟੀ ਮੁੜ ਕੇ ਕਰਨਲ ਵਾਲੇ ਮਾਮਲੇ ਦੇ ਵਿੱਚ ਵੀ ਉਲਝਦੀ ਨਜ਼ਰ ਆ ਰਹੀ ਆ। ਤਾਂ ਇਹ ਇਨਕਾਊਂਟਰ ਵੀ ਸਵਾਲਾਂ ਦੇ ਘੇਰੇ 'ਚ ਹੈ ਸਾਹਿਬ। ਚੁੰਝ ਚਰਚਾ ਇਹੋ ਆ ਕਿ ਬੰਦੇ ਨੂੰ ਫੜ ਕੇ ਲਿਆਂਦਾ ਗਿਆ ਸੀ ਜਿਹੜਾ ਕੈਨੇਡਾ ਤੋਂ ਆਇਆ ਸੀਗਾ। ਹੁਣ ਇਹਦੇ 'ਚ ਕਿੰਨਾ ਸੱਚ ਹੈ ਕਿੰਨਾ ਝੂਠ ਆ ਮੈਨੂੰ ਨਹੀਂ ਪਤਾ, ਇਹ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਮੈਨੂੰ ਖੁਦ ਮਤਲਬ ਕਿ ਉੱਥੋਂ ਦੇ ਵਸਿੰਦਿਆਂ 'ਚੋਂ ਇੱਕ ਬੰਦੇ ਨੇ ਦੱਸਿਆ ਕਿ ਸਾਡੇ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਇਹੋ ਗੱਲ ਕਹਿੰਦੇ ਆ ਕਿ ਫੜ ਕੇ ਲਿਆਂਦੇ ਗਏ ਸੀ ਤੇ ਫਿਰ ਸਾਈਡ ਤੇ ਲਿਜਾ ਕੇ ਠਾ ਹੋਈ ਆ, ਸਾਨੂੰ ਨਹੀਂ ਪਤਾ ਕੀ ਹੋਇਆ। ਤਾਂ ਮਤਲਬ ਕਿ ਕਈ ਚੀਜ਼ਾਂ ਨੇ, ਕਈ ਇਹਦੇ ਵਿੱਚ ਸਵਾਲ ਨੇ। ਹਾਂ, ਪਰ ਇਹ ਆ ਕਿ ਵੱਡੇ ਪੱਧਰ ਤੇ ਡਰਦੇ ਲੋਕ ਵਿਰੋਧ ਨਹੀਂ ਕਰਦੇ, ਸਮਾਂ ਦੀ ਅੰਦਰੋਂ ਅੰਦਰ ਖੁਸ਼ ਆ ਕਿ ਇਹਨਾਂ ਨੂੰ ਮਾਰੋ, ਕ੍ਰਿਮੀਨਲਸ ਨੂੰ ਮਾਰੋ। ਲਾਅ ਐਂਡ ਆਰਡਰ ਬਹੁਤ ਬੁਰਾ ਕੀਤਾ ਹੋਇਆ ਇਹਨਾਂ ਨੇ। ਜੀ, ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਕਬੱਡੀ ਮਸ਼ਹੂਰ ਕਬੱਡੀ ਖਿਡਾਰੀ ਜੀਤਾ ਮੌੜ, ਜਿਹੜਾ ਕਾਲਾ ਸੰਘਿਆਂ ਨਾਲ ਸੰਬੰਧ ਰੱਖਦਾ ਸੀ, ਬੀਤੇ ਸਮੇਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਇੱਕ ਮਾਮਲੇ ਦੇ ਵਿੱਚ ਵੀ ਉਸ ਦਾ ਨਾਮ ਆਇਆ ਸੀ। ਬਹੁਤ ਚਰਚਿਤ ਕੇਸ ਸੀ ਉਹ, ਤੇ ਉਹ ਨਹੀਂ ਰਹੇ ਜੀ। ਉਹਨਾਂ ਤੇ ਜ਼ਰਾ ਪਾਇਓ ਚਾਨਣਾ। ਦੇਖੋ, ਜੀਤਾ ਮੌੜ ਹੱਡਾਂ ਪੈਰਾਂ ਦਾ ਖੁੱਲਾ ਬੰਦਾ ਸੀਗਾ ਤੇ ਕਿਸੇ ਟਾਈਮ ਮਤਲਬ ਕਿ ਕਬੱਡੀ ਦਾ ਇੱਕ ਹਸਤਾਖਰ ਸੀ। ਛੋਟਾ ਹੁੰਦਾ ਇਹਨਾਂ ਦਾ ਜਿਹੜਾ ਇੱਕ ਅੰਕਲ ਸੀ ਮਹਿੰਦਰ ਸਿੰਘ ਮੌੜ, ਬੜਾ ਤਗੜਾ ਲੈਜੈਂਡ ਬੰਦਾ ਸੀ ਉਹ ਵੀ। ਤਾਂ ਉਹਦੇ ਤੋਂ ਦਾ ਪੈਚ ਸਿੱਖੇ, ਫਿਰ ਜੀਤਾ ਉਧਰ ਚਲ ਗਿਆ ਯੂਕੇ। ਪੂਰੀ ਧਾਕ ਸੀਗੀ ਜੀ। ਜਿਹੜਾ ਪੋਸ਼ ਹਰਜੀਤ ਬਾਜੇ ਖਾਨੇ ਹੋਰਾਂ ਦਾ, ਵੈਲੀ ਹੋਰਾਂ ਦਾ, ਕਾਲਾ ਗਾਜੀ ਆਣੇ ਹੋਰਾਂ ਦਾ, ਨਾਣੂ ਹੋਰਾਂ ਦਾ, ਇਹ ਜਿਹੜਾ ਦੌਰ ਰਿਹਾ ਮੱਖਣ ਡੀਪੀ ਹੋਰਾਂ ਦਾ, ਇਹ ਉਸ ਦੌਰ ਦੇ ਵਿੱਚ ਮੋਹਰੀ ਬੰਦਿਆਂ ਚੋਂ ਇੱਕ ਸੀਗਾ ਜੀਤਾ। ਸ਼ਾਇਦ ਕੋਈ ਧਾਵੀ ਬਚਿਆ ਹੋਏਗਾ ਜਿਹਨੂੰ ਜੀਤੇ ਮੌੜ ਨੇ ਉਸ ਸਮੇਂ 'ਚ ਨਾ ਫੜਿਆ ਹੋ, ਕੋਈ ਵਿਰਲਾ ਹੀ ਹੋਏਗਾ। ਉਹ ਐਸਾ ਜੀਤਾ ਮੌੜ ਸੀਗਾ। ਗਾਣੇ ਬਣੇ ਹੋਏ ਆ। ਕਬੱਡੀ ਦਾ ਜਿਹੜਾ ਪਹਿਲਾ ਗੀਤ ਗਾਇਆ ਗਿਆ ਸੀ ਕਮਰਸ਼ੀਅਲ ਗੀਤ, ਉਹ ਲਾਭ ਹੀਰੇ ਨੇ ਗਾਇਆ ਸੀਗਾ, ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਵੈਲੀ ਭੱਜ ਤੁਰਿਆ ਮੌੜ ਨਾ ਪੰਗਾ ਪਾ ਕੇ, ਸਿੰਘ ਫਸ ਗਿਆ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ। ਤਾਂ ਇਹ ਅੱਜ ਤੋਂ 30 ਸਾਲ ਪਹਿਲਾਂ, ਤਕਰੀਬਨ 27-28 ਸਾਲ ਪਹਿਲਾਂ ਗੀਤ ਆਇਆ ਸੀਗਾ ਜੀ। ਤਾਂ ਉਸ ਵੇਲੇ ਲਾਭ ਹੀਰੇ ਨੇ, ਤੁਸੀਂ ਹਿਸਾਬ ਲਾ ਲਓ ਕਿ ਤਗੜੇ ਤਗੜੇ ਕਬੱਡੀ ਪਲੇਅਰਾਂ ਦਾ ਨਾਮ ਲਿਆ ਸੀ ਤੇ ਜੀਤਾ ਮੌੜ ਉਹਦੇ ਚੋਂ ਇੱਕ ਸੀਗਾ। ਤੋਂ ਬਾਅਦ ਦੇ ਵਿੱਚ ਜੀਤਾ ਮੌੜ ਦਾ ਦੂਜਾ ਜੀਵਨ ਸ਼ੁਰੂ ਹੁੰਦਾ ਕਿ ਜਦੋਂ ਕਬੱਡੀ ਤੋਂ ਬਾਅਦ ਫਿਰ ਇੱਥੇ ਆਉਂਦਾ ਹੈ, ਰੀਅਲ ਐਸਟੇਟ ਦੇ ਕਾਰੋਬਾਰਾਂ 'ਚ ਜਾਂਦਾ। ਇਹਦੇ ਤੇ ਡਰੱਗ ਦਾ ਕੇਸ ਵੀ ਰਜਿਸਟਰਡ ਹੈ ਜੀ। 25-30 ਕੇਸ ਰਜਿਸਟਰਡ ਨੇ ਗੁਰਪ੍ਰੀਤ ਜੀ, ਇੱਕ ਕੇਸ ਥੋੜੀ ਰਜਿਸਟਰਡ ਹੈ, ਜਿਹਦੇ ਵਿੱਚ ਮੁੜ ਕੇ ਮਜੀਠੀਆ ਫੈਮਿਲੀ ਦਾ ਵੀ ਜ਼ਿਕਰ ਆਇਆ 1.5-2 ਸਾਲ ਪਹਿਲਾਂ। ਤੋ ਇਹ ਤਾਂ ਹੁਣ ਵਿੱਚ ਹੀ ਰਹਿ ਗਿਆ ਸਾਰਾ ਕੁਝ। ਡਰੱਗ ਵਾਲੇ ਕੇਸ ਦੇ ਵਿੱਚ ਕੁਝ ਪੁਲਿਸ ਵਾਲੇ ਵੀ ਸ਼ਾਮਲ ਸਨ। ਤੋ ਗੱਲ ਇਹ ਆ ਕਿ ਇਹਦੇ ਜਾਣ ਤੇ, ਜੀਤੇ ਮੌੜ ਦੇ ਜਾਣ ਤੇ ਉਹ ਬੰਦੇ ਤੇ ਸਗੋਂ ਖੁਸ਼ ਹੁੰਦੇ ਹੋਣਗੇ। ਬਾਕੀ ਇਹਦਾ ਕਾਰੋਬਾਰ ਬਹੁਤ ਸੀ, ਲੈਣ ਦੇਣ ਬਹੁਤ ਸੀਗਾ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਗੱਲ ਇਹ ਆ ਕਿ ਜੀਤੇ ਮੌੜ ਨੇ 2 ਜ਼ਿੰਦਗੀਆਂ ਜੀਆਂ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਹੀਰੋ ਵਾਲੀ, ਕਿ ਜਦੋਂ ਕਬੱਡੀ ਦੇ ਵਿੱਚ ਸਟਾਰ ਸੀ ਤੇ ਹੀਰੋ ਸੀ। ਬਾਅਦ ਦੇ ਵਿੱਚ ਦੂਜੀ ਜ਼ਿੰਦਗੀ ਜਿਹੜੀ ਆ ਉਹਦੀ ਬਹੁਤ, ਹਾਲਾਂਕਿ ਮੈਂ ਮਰੇ ਬੰਦੇ ਦੀ ਹਮੇਸ਼ਾ ਆਲੋਚਨਾ ਕਰਨ ਤੋਂ ਗਰੇਜ਼ ਕਰਦਾ ਹੁੰਦਾ ਕਿ ਉਹਦਾ ਜੋ ਵੀ ਪੱਖ ਹੁੰਦਾ ਜਿਉਂਦੇ ਜੀ ਉਹ ਸਾਹਮਣੇ ਆ ਸਕਦਾ, ਮੁੜ ਕੇ ਆਪਦਾ ਪੱਖ ਆ ਕੇ ਧਰਤੀ ਤੇ ਨਹੀਂ ਰੱਖ ਸਕਦਾ ਖੁਦ। ਜਦ ਕਿ ਜੀਤਾ ਮੌੜ ਸਾਰੀਆਂ ਗੱਲਾਂ ਤੋਂ ਇਨਕਾਰ ਕਰਦਾ, ਕਹਿੰਦਾ ਸੀ ਕਿ ਸਾਡੇ ਕੋਲ 90 ਮਕਾਨ ਸਨ, ਉੱਥੇ ਆਹ ਕਾਰੋਬਾਰ ਸੀ, ਮੈਂ ਪੈਸਾ ਆਪਣੀ ਜ਼ਿੰਦਗੀ 'ਚ ਮਿਹਨਤ ਨਾਲ ਕਮਾਇਆ। ਪਰ ਉਹਦੇ ਤੇ ਦੋਸ਼ ਕਈ ਕਿਸਮ ਦੇ ਲੱਗਦੇ ਸੀ। ਮੈਂ ਉਧਰ ਨਾ ਜਾਂਦਿਆਂ ਇਹੀ ਕਹਾਂਗਾ ਕਿ ਦੂਜਾ ਜੀਵਨ ਜਿਹੜਾ ਸੀਗਾ ਨਾ, ਉਹ ਨਾਇਕ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਸਨੂੰ ਖਲਨਾਇਕ ਵੀ, ਹਾਲਾਂਕਿ ਵੱਡਾ ਸ਼ਬਦ ਆ, ਮੈਂ ਇਸ ਨੂੰ ਵਰਤਣਾ ਵੀ ਨਹੀਂ ਚਾਹੁੰਦਾ, ਪਰ ਇੱਕ ਸਿੰਬੋਲਿਕਲੀ ਮੈਂ ਵਰਤਣਾ ਚਾਹੁੰਦਾ ਕਿ 2 ਜ਼ਿੰਦਗੀਆਂ ਹੋ ਜਾਂਦੀਆਂ ਬੰਦੇ ਦੀਆਂ। ਕਈ ਵਾਰ ਹੁੰਦਾ ਪਹਿਲਾਂ ਜ਼ਿੰਦਗੀ 'ਚੋਂ ਖਲਨਾਇਕ ਹੁੰਦਾ, ਮੁੜ ਕੇ ਆ ਕੇ ਨਾਇਕ ਬਣ ਜਾਂਦਾ। ਕਈ ਵਾਰ ਪਹਿਲੀ ਜ਼ਿੰਦਗੀ 'ਚੋਂ ਨਾਇਕ ਹੁੰਦਾ, ਦੂਜੀ ਜ਼ਿੰਦਗੀ 'ਚ ਕਹਿ ਲਓ ਕਿ ਉਹ ਬੜੀ ਨਕਾਰਾਤਮਕ ਛਵੀ ਬਣਾ ਲੈਂਦਾ। ਤਾਂ ਵਿਵਾਦਾਂ ਦੇ ਮਾਮਲੇ 'ਚ ਆਪਾਂ ਕਹਿ ਸਕਦੇ ਹਾਂ ਕਿ ਜੀਤਾ ਮੌੜ ਫਸਿਆ ਸੀਗਾ। ਸ਼ਾਇਦ ਇਹ ਵਾਜਬ ਸ਼ਬਦ ਆ ਕਿ ਇੱਕ ਵਿਵਾਦਤ ਹਸਤੀ ਬਣ ਗਿਆ ਕਿਸੇ ਸਮੇਂ ਦਾ ਨਾਇਕ ਜੀ। ਤੇਜ਼ੀ ਦੇ ਨਾਲ ਆਉਂਦੇ ਆ ਅਗਲੀਆਂ ਖਬਰਾਂ ਤੇ। ਸਮੇਂ ਦੀ ਘਾਟ ਇਜਾਜ਼ਤ ਨਹੀਂ ਦਿੰਦੀ ਤੇ ਕਰਨਲ ਵਾਲੇ ਮਾਮਲੇ ਦੇ ਵਿੱਚ ਹੁਣ ਚੁਸਤ ਚਲਾਕੀਆਂ ਹੋਰ ਹੋ ਰਹੀਆਂ ਨੇ ਜੀ। ਕੀ ਹੈ ਪੂਰਾ ਮਾਮਲਾ?
ਉਹਦੇ ਚ ਕੀ ਆ ਕਿ FIR ਤੇ ਕੱਟੀ ਗਈ ਆ, FIR ਦੇ ਵਿੱਚ ਨਾਮ ਹੀ ਹੈ ਨਹੀਂ ਕਿਸੇ ਦਾ ਤੇ ਅਣਪਛਾਤਿਆਂ ਤੇ ਆ। FIR ਜਿਹੜੀ ਆ, ਜਿਹੜੇ ਬੰਦੇ ਕੁਟਾਪੇ ਦਾ ਸ਼ਿਕਾਰ ਹੋਏ, ਪਿਓ ਪੁੱਤ ਕਰਨਲ ਤੇ ਉਹਨਾਂ ਦਾ ਬੇਟਾ, ਜੀ ਉਹਨਾਂ ਦੇ ਮਤਲਬ ਕਿ ਬਿਆਨ ਤੇ ਨਹੀਂ FIR ਜਿਹੜੀ ਉਹ ਕੱਟ ਦਿੱਤੀ ਹੈ ਢਾਬੇ ਵਾਲੇ ਦੇ ਬਿਆਨ ਤੇ ਢਾਬਾ ਵਾਲਾ ਜੀ ਤਾਂ ਤੋਤੇ ਵਾਂਗੂ ਬੋਲੀ ਜਾਂਦਾ, ਤੇ ਢਾਬੇ ਵਾਲਾ ਤੇ ਕੁਝ ਪੁਲਿਸ ਦੇ ਪੱਖ ਚੋਂ ਇਹ ਕਹੀ ਜਾਂਦੇ ਨੇ ਕਿ ਜੀ ਉਹਨਾਂ ਨੇ ਸ਼ਰਾਬ ਪੀਤੀ ਸੀ, ਜਦ ਕਿ ਮੈਡੀਕਲ ਰਿਪੋਰਟ ਜਿਹੜੀ ਹੈ ਉਹ ਇਨਕਾਰੀ ਹੈ ਇਸ ਗੱਲ ਤੋਂ। ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇੱਕ ਚੀਜ਼ ਹੋਰ ਹੈ ਕਿ ਅੱਜ ਸ਼ਾਇਦ DGP ਨੂੰ ਵੀ ਮਿਲਣ ਗਿਆ ਸੀ ਪਰਿਵਾਰ, ਔਰ ਮੇਲ ਮਿਲਾਪ ਹੋਇਆ ਨਹੀਂ ਸ਼ਾਇਦ। ਗੱਲ ਇਹ ਆ ਕਿ ਇਹ ਸਾਰਾ ਕੁਝ ਜੋ ਚੱਲ ਰਿਹਾ ਹੈ ਤਾਂ ਜੀ FIR ਵੀ ਕਰ ਲਈ ਆ, ਪਰ FIR ਕੀਤੀ ਗਲਤ ਢੰਗ ਨਾਲ, ਉਹਦੇ ਵਿੱਚ ਤੇ ਕਰਨਲ ਫਸ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਢਾਬੇ ਵਾਲੇ ਦੇ ਬਿਆਨ ਤੇ ਸੇਮ ਹੀ ਹੈ ਜਿਸ ਤਰ੍ਹਾਂ ਦਾ ਉਹ ਸਟੇਟਮੈਂਟ ਦੇ ਰਿਹਾ ਸੀਗਾ। ਤੇ ਇਸ ਤੋਂ ਇਲਾਵਾ ਬੜੀ ਚੁਸਤ ਚਲਾਕੀ ਵਾਲੀ ਗੱਲ ਇਹ ਆ ਕਿ ਸਾਰੇ ਦੇਸ਼ ਦੇ ਸਾਹਮਣੇ ਜਿਹੜੇ ਨਾਨਕ ਸਿੰਘ SSP ਆ, IPS ਆ, ਨੌਜਵਾਨ ਆ, ਉਹ ਮਾਫੀ ਜੀ ਮੰਗ ਕੇ ਤੇ ਇਹ ਐਲਾਨ ਕਰਦੇ ਆ ਕਿ ਉਹਨਾਂ ਨੇ 12 ਸਸਪੈਂਡ ਕਰ ਦਿੱਤੇ ਆ। 12 ਸਸਪੈਂਡ ਹੋਏ ਪੁਲਿਸ ਕਰਮਚਾਰੀਆਂ ਦੀ ਜਾਂ ਅਧਿਕਾਰੀਆਂ ਦੀ ਕਹਿ ਲਓ ਕੋਈ ਸੂਚੀ ਵੀ ਜਿਹੜੀ ਹੈ ਹੁਣ ਤੱਕ ਜਨਤਕ ਨਹੀਂ ਹੋਈ ਜੀ। ਜੀ ਸੋ ਆਖਰੀ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਦਾਵਾ ਹੈ ਜੀ, ਕੀ ਹੈ ਵੱਡਾ ਦਾਵਾ? ਦੇਖੋ, ਦਾਵਾ ਇਹੀ ਆ ਕਿ ਚਲਾਨ ਜਿਹੜਾ ਪੇਸ਼ ਕੀਤਾ ਗਿਆ ਗੁਰਪ੍ਰੀਤ ਸਿੰਘ ਹਰੀਨੌ ਦੇ ਮਾਮਲੇ 'ਚ, ਮੈਂ ਮੁੱਖ ਦੀ ਗੱਲ ਕਰ ਦਿੰਦਾ ਕਿ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਈ ਜਾਣਕਾਰੀਆਂ ਦਾ ਇਲਮ ਸੀਗਾ, ਮਤਲਬ ਕਿ ਰਾਜ਼ ਜਿਹੜੇ ਸੀ ਅੰਮ੍ਰਿਤਪਾਲ ਸਿੰਘ ਦੇ ਉਹ ਜਾਣਦਾ ਸੀਗਾ, ਤੇ ਇਸੇ ਤੋਂ ਮਤਲਬ ਕਿ ਚਲਦਿਆਂ ਅੰਮ੍ਰਿਤਪਾਲ ਸਿੰਘ ਨੇ ਅਰਸ਼ ਡਾਲਾ ਨੂੰ ਕਿਹਾ। ਅਰਸ਼ ਡਾਲਾ ਨੇ ਗਾਂ ਕੰਮ ਜਿਹੜਾ ਸੀਗਾ ਉਹ ਕੋਈ ਗੋਰਾ ਬਰਾੜ ਹੈ ਉਸਨੂੰ ਸੌਂਪਿਆ। ਗੋਰਾ ਬਰਾੜ ਨੇ ਗਾਂ ਬੰਦਾ ਕੱਢਿਆ ਬਿਲਾਲ ਅਹਿਮਦ, ਤੇ ਬਿਲਾਲ ਅਹਿਮਦ ਨੇ ਪੌਂਟੂ ਤੇ ਝੰਡੂ ਦੀ ਮਦਦ ਦੇ ਨਾਲ ਰੇਕੀ ਕਰਨੀ ਸਟਾਰਟ ਕੀਤੀ, ਤੇ ਉਸ ਤੋਂ ਬਾਅਦ ਫਿਰ ਸਾਰਾ ਕੁਝ ਇਕੱਠਾ ਕਰਕੇ ਇੱਕ ਜੇਲ੍ਹ ਦੇ ਵਿੱਚ ਸ਼ਾਇਦ ਬੰਦ ਹੈ ਲਸ਼ੂ ਨਾਂ ਦਾ ਵਿਅਕਤੀ, ਉਹਦੇ ਨਾਲ ਸੰਪਰਕ ਕੀਤਾ ਗਿਆ, ਜਿਹੜਾ ਕਿ ਗਾਂ ਨਵਜੋਤ ਸਿੰਘ ਨੀਟੂ ਨਾਲ ਮਿਲਾਉਂਦਾ ਹੈ। ਤੇ ਨੀਟੂ ਨੇ ਆਪਣੇ ਜਿਹੜੇ ਸਹਿਯੋਗੀ ਸੀ ਅਨਮੋਲਪ੍ਰੀਤ ਸਿੰਘ ਵਿਸ਼ਾਲ, ਇਹਨਾਂ ਦੇ ਜ਼ਰੀਏ ਮਤਲਬ ਕਿ ਇਹਨਾਂ ਨੇ ਹਰੀਨੌ ਨੂੰ ਨਿਸ਼ਾਨਾ ਬਣਾਇਆ। ਤਾਂ ਕੁੱਲ ਮਿਲਾ ਕੇ ਹੁਣ ਦੇਖੋ ਇੱਥੇ ਗੱਲ ਖੜਦੀ ਆ ਕਿ ਇਹਨਾਂ ਨੇ ਕਹਾਣੀ ਜਿਹੜੀ ਬੁਣੀ ਆ, ਜੋ ਕਹਿ ਲਓ ਕਿ ਇਹਨਾਂ ਨੇ ਕਹਾਣੀ ਕੋਰਟ ਦੇ ਵਿੱਚ ਰੱਖੀ ਆ, ਉਹਨੂੰ ਸਥਾਪਿਤ ਕਰਨ ਵਾਸਤੇ ਸਭ ਤੋਂ ਵੱਡਾ ਅੜਿੱਕਾ ਤੇ ਇਹੀ ਹੋਏਗਾ ਨਾ ਕਿ ਅੰਮ੍ਰਿਤਪਾਲ ਸਿੰਘ ਨੇ ਜੇ ਕਿਸੇ ਨੂੰ ਕਿਹਾ ਹੈ ਤਾਂ ਕਿਸ ਵਿਧੀ ਰਾਹੀਂ ਕਿਹਾ ਹੈ। ਕੋਈ ਚਿੱਠੀ ਲਿਖੀ ਹੈ, ਕੋਈ ਕਿਸੇ ਦੇ ਹੱਥ ਸੁਨੇਹਾ ਭੇਜਿਆ, ਜਾਂ ਫੋਨ ਕੀਤਾ ਹੈ। ਤੇ ਜੇ ਫੋਨ ਕੀਤਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਮਸਲਾ ਫਿਰ ਉੱਥੇ ਖੜਾ ਹੋ ਜਾਂਦਾ ਕਿ ਤੁਹਾਨੂੰ ਉਹ ਇਲੈਕਟ੍ਰੋਨਿਕ ਸਬੂਤ ਸਾਰੇ ਇਕੱਠੇ ਕਰਨੇ ਪੈਂਦੇ ਆ ਜੀ। ਜੀ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਤੁਹਾਡੇ ਨਾਲ ਖਬਰਾਂ ਬਾਬਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।